ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਬੀਰ ਸਿੰਘ ਫਰੈਸਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 9 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸੰਧੂ ਸਿਟਰੋਸਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ 559-905-2575। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਨਾ 415-909-0503। ਟਰੱਕ ਪਾਰਕਿੰਗ ਅਵੇਲੇਬਲ ਹੈਗੀ ਹੈ ਜੀ ਵੁੱਡਲੈਂਡ ਕੈਲੀਫੋਰਨੀਆ ਦੇ I-5 ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, 9163969085। ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਨੇ 53 ਫੁੱਟ ਟ੍ਰੇਲਰ ਦੇ ਉੱਤੇ। ਇਸ ਮੌਕੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਇਹਨਾਂ ਦੇ ਕੋਲ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 2306 ਵੈਸਟ ਡੈਨ ਰੌਨਕਿਊਲੋ ਡਰਾਈਵ ਫਰੈਜ਼ਨੋ, ਨੰਬਰ 5592663737, 559-266-3737। ਅਤੇ ਜੇ ਤੁਹਾਨੂੰ ਪੂਰੇ ਅਮਰੀਕਾ ਦੇ ਵਿੱਚ ਵਧੀਆ ਡਿਸਕਾਊਂਟ ਵਾਲੇ ਫਿਊਲ ਕਾਰਡ ਦੀ ਜ਼ਰੂਰਤ ਆ ਤਾਂ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 408-272-2600 4082722600। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੀਆਂ ਟੋਕੀਓ ਜਾਪਾਨ ਦੇ ਵਿੱਚ ਓਲੰਪਿਕਸ ਚੱਲ ਰਹੀਆਂ ਸੀਆਂ ਉਹਨਾਂ ਦੀ ਸਮਾਪਤੀ ਹੋ ਗਈ ਆ। ਇੱਕ ਵਾਰੀ ਫਿਰ ਅਮਰੀਕਾ ਜਿਹੜਾ ਆ ਸੁਪਰ ਪਾਵਰ ਨੰਬਰ 1 ਆਇਆ। ਜੇ ਮੈਡਲਸ ਦੀ ਗਿਣਤੀ ਦੇ ਵਿੱਚ ਦੇਖਿਆ ਜਾਵੇ 39 ਗੋਲਡ, 41 ਸਿਲਵਰ ਅਤੇ 33 ਬ੍ਰੌਂਜ਼ ਮੈਡਲ ਜਿਹੜੇ ਆ ਅਮਰੀਕਾ ਨੇ ਲਏ ਹੈਗੇ ਆ। ਦੂਜੇ ਨੰਬਰ 'ਤੇ ਚਾਈਨਾ ਆਇਆ ਜਿਨ੍ਹਾਂ ਨੇ 38 ਗੋਲਡ, 32 ਸਿਲਵਰ ਅਤੇ 18 ਦੇ ਕਰੀਬ ਬ੍ਰੌਂਜ਼। ਜਾਪਾਨ ਤੀਜੇ ਨੰਬਰ ਤੇ ਆਇਆ 27 ਗੋਲਡ, 14 ਸਿਲਵਰ ਅਤੇ 17 ਬ੍ਰੌਂਜ਼। ਗ੍ਰੇਟ ਬ੍ਰਿਟੇਨ ਜਿਹੜਾ ਆ 22 ਗੋਲਡ, 21 ਸਿਲਵਰ ਅਤੇ 22 ਬ੍ਰੌਂਜ਼ ਦੇ ਮੈਡਲ ਆਏ ਆ। ROC ਜਿਹੜੀ ਇਹ ਰਸ਼ੀਅਨ ਓਲੰਪਿਕ ਕਮੇਟੀ, ਕਿਉਂਕਿ ਜਿਹੜੇ ਰਸ਼ੀਆ ਨੂੰ ਇੱਕ ਤਰ੍ਹਾਂ ਦੇ ਨਾਲ ਬੈਨ ਕੀਤਾ ਗਿਆ ਸੀ ਓਲੰਪਿਕਸ ਵੱਲੋਂ, ਉਹਨਾਂ ਦੇ ਪਲੇਅਰ ਜਿਹੜੇ ਪਿਛਲੀ ਵਾਰੀ ਡਰੱਗਸ ਦੇ ਵਿੱਚ ਬਹੁਤ ਸਾਰੇ ਇਨਵੋਲਵ ਹੋਏ ਸੀ, ਸਟੀਰੋਇਡ ਲੈਂਦੇ ਸੀ। ਸੋ ਇਸ ਕਰਕੇ ਰਸ਼ੀਅਨ ਓਲੰਪਿਕ ਕਮੇਟੀ ਬਣੀ ਸੀ ਜਿਹਦੇ ਪਲੇਅਰ ਜਿਨ੍ਹਾਂ ਦੇ ਅੰਡਰ ਉਹਨਾਂ ਨੇ ਖੇਲਿਆ। 20 ਗੋਲਡ, 28 ਸਿਲਵਰ ਅਤੇ 23 ਜਿਹੜੇ ਆ ਉਹ ਬ੍ਰੌਂਜ਼ ਮੈਡਲ ਲੈ ਕੇ ਗਏ ਆ। ਇੱਕ ਵਾਰੀ ਫਿਰ ਜਿਹੜਾ ਵਿਸ਼ਵ ਗੁਰੂ ਆ ਉਹ 48ਵੀਂ ਨੰਬਰ 'ਤੇ ਰਿਹਾ। ਜੀ ਬਿਲਕੁਲ, ਪਹਿਲੀ ਵਾਰੀ ਜਿਹੜਾ ਇੰਡੀਵਿਜੂਅਲ ਤੌਰ ਦੇ ਉੱਤੇ ਕਈ ਦਹਾਕਿਆਂ ਬਾਅਦ ਇੱਕ ਗੋਲਡ ਮੈਡਲ ਜਿਹੜਾ ਉਹ ਜ਼ਰੂਰ ਉਹਨਾਂ ਨੇ ਜਿੱਤਿਆ। ਕੁੱਲ 7 ਮੈਡਲ ਜਿਹੜੇ ਆ ਭਾਰਤ ਨੇ ਜਿਹੜੇ ਜਿੱਤੇ। ਸੋ 113 ਮੈਡਲਾਂ ਦੇ ਨਾਲ ਅਮਰੀਕਾ ਦੀ ਜਿਹੜੀ ਆ ਉਹ ਝੰਡੀ ਜਿਹੜੀ ਉਹ ਰਹੀ। ਅਤੇ ਇੱਕ ਵਾਰੀ ਫਿਰ ਦਿਖਾਇਆ ਵੀ ਸੁਪਰ ਪਾਵਰ ਆ ਅਤੇ ਇਨਫਰਾਸਟਰਕਚਰ ਦੇ ਉੱਤੇ ਜਿਹੜਾ ਸਪੈਂਡ ਕਰਨ ਦਾ ਜਿਹੜਾ ਉਹ ਕੀ ਫਾਇਦਾ ਹੁੰਦਾ। ਹਰਜੋਤ ਸਿੰਘ ਜੀ, ਖਬਰਾਂ ਦੇ ਬੁਲੇਟਿਨ ਤਾਂ ਜਿਹੜੀਆਂ ਮਾੜੀਆਂ ਖਬਰਾਂ ਦੇ ਨਾਲ ਭਰੇ ਰਹਿੰਦੇ। ਇੱਕ ਚੰਗੀ ਖਬਰ ਜਿਹੜੀ ਉਹ ਇਹ ਆ ਰਹੀ ਆ, ਕੈਨੇਡਾ ਵਾਲਿਆਂ ਨੇ ਅਮਰੀਕਾ ਵਾਲਿਆਂ ਦੇ ਬਾਰਡਰ ਖੋਲ੍ਹ ਦਿੱਤੇ ਆ ਭਾਈ। ਜਿਹੜੇ ਹੁਣ ਕਾਹਲੇ ਪਏ ਸੀ ਕੈਨੇਡਾ ਨੂੰ ਜਿਹੜਾ ਉਹ ਜਾਣ ਦੇ ਲਈ, ਅਮਰੀਕਾ ਦੇ ਜਿਹੜੇ ਲੋਕ ਪੂਰੀ ਤਰ੍ਹਾਂ ਫੁੱਲੀ ਵੈਕਸੀਨੇਟ ਨੇ, ਜਿਨ੍ਹਾਂ ਨੂੰ 2 ਟੀਕੇ ਲੱਗਿਆਂ ਨੂੰ ਘੱਟੋ ਘੱਟ 14 ਦਿਨ ਜਿਹੜੇ ਆ ਉਹ ਹੋ ਗਏ ਆ, ਉਹ ਹੁਣ ਨਾਨ ਅਸੈਂਸ਼ੀਅਲ ਟਰੈਵਲ ਦੇ ਲਈ ਵੀ ਜਿਹੜਾ ਉਹ ਜਾ ਸਕਦੇ ਨੇ। ਅਮਰੀਕਾ ਨੇ ਅਜੇ ਉੱਧਰੋਂ ਇੱਧਰ ਆਉਣ ਨੂੰ ਨਾਨ ਅਸੈਂਸ਼ੀਅਲ ਟਰੈਵਲ ਦੇ ਲਈ ਓਪਨ ਜਿਹੜਾ ਉਹ ਨਹੀਂ ਕੀਤਾ। ਕੈਨੇਡਾ ਵਾਲੇ ਕਹਿੰਦੇ ਆ ਵੀ ਲੈਟਸ ਗੈਟ ਦਿਸ ਥਿੰਗ ਗੋਇੰਗ, ਅਤੇ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹਨਾਂ ਨੂੰ ਜਿਹੜਾ ਆ ਉਹ ਟਰੈਵਲ ਕਰਨ ਦੀ ਇਜਾਜ਼ਤ ਆ। ਅਤੇ ਫੁੱਲੀ ਵੈਕਸੀਨੇਸ਼ਨ ਦਾ ਪ੍ਰੂਫ ਤੁਹਾਨੂੰ ਦਿਖਾਉਣਾ ਪਊਗਾ, ਨਹੀਂ ਤਾਂ ਤੁਹਾਨੂੰ ਵਾਪਸ ਜਿਹੜਾ ਉਹ ਮੋੜ
ਦਿੱਤਾ ਜਾਊਗਾ। ਇਹਨਾਂ ਨੇ ਇੱਕ ਸਪੈਸ਼ਲ ਵੈਬਸਾਈਟ ਜਿਹੜੀ ਉਹ ਤਿਆਰ ਕੀਤੀ ਆ, ਜਿੱਥੇ ਤੁਸੀਂ ਆਪਣੀ ਇਨਫੋਰਮੇਸ਼ਨ ਜਿਹੜੀ ਉਹ ਤੁਸੀਂ ਜਿਹੜੀ ਉਹ ਪਾ ਸਕਦੇ ਆ, ਭਰ ਸਕਦੇ ਆ, ਅਤੇ ਫਿਰ ਤੁਸੀਂ ਜਿਹੜਾ ਉੱਧਰਲੇ ਪਾਸੇ ਜਿਹੜਾ ਉਹ ਜਾ ਸਕਦੇ ਆ। ਸੋ ਇਹ ਹੁਣ ਬਹੁਤ ਸਾਰੇ ਲੋਕ ਜਿਹੜੇ ਉਹ ਕਾਹਲੇ ਪਏ ਹੋਏ ਸੀਗੇ ਵੀ ਭਾਈ ਕੈਨੇਡਾ ਨੂੰ ਕਦੋਂ ਜਿਹੜਾ ਉਹ ਜਾਣਾ ਆ। ਸੋ ਅਮਰੀਕਾ ਵਾਲਿਆਂ ਦੇ ਲਈ ਤਾਂ ਹੁਣ ਜਿਹੜੀ ਆ ਉਹ ਮਿਲ ਚੁੱਕੀ ਆ, ਪਰ ਓਨਲੀ ਸਿਰਫ ਅਤੇ ਸਿਰਫ ਫੁੱਲੀ ਵੈਕਸੀਨੇਟਡ ਜਿਹੜੇ ਆ ਉਹਨਾਂ ਨੂੰ ਹੀ ਜਿਹੜੀ ਇਹ ਇਜਾਜ਼ਤ ਹੋਊਗੀ। ਜਿਹੜੇ ਵੈਕਸੀਨੇਟਡ ਟਰੈਵਲਰਸ ਆ ਉਹਨਾਂ ਨੂੰ ਕੁਆਰੰਟੀਨ ਕਰਨ ਦੀ ਵੀ ਜਿਹੜੀ ਉਹ ਜ਼ਰੂਰਤ ਨਹੀਂ ਹੋਊਗੀ, ਅਨਲੈਸ ਤੁਹਾਡੇ ਕੋਵਿਡ-19 ਦੇ ਜਿਹੜੇ ਸਿੰਪਟਮ ਜਿਹੜੇ ਆ ਉਹ ਜਿਹੜੇ ਉਹ ਹੋਣਗੇ। ਸੋ ਇਹ ਕਹਿੰਦੇ ਆ ਵੀ ਚਾਹੇ ਵੈਕਸੀਨੇਸ਼ਨ ਸਟੇਟਸ ਤੁਹਾਡਾ ਕਿੱਦਾਂ ਦਾ ਵੀ ਆ, ਪਰ ਸਾਰਿਆਂ ਨੂੰ ਜਿਹੜਾ ਨੈਗੇਟਿਵ ਕੋਵਿਡ ਟੈਸਟ ਆ ਉਹ ਕਰਕੇ ਇੱਕ ਜਿਹੜੀ ਇਹਨਾਂ ਨੇ ਟਰੈਵਲ ਇਨਫੋਰਮੇਸ਼ਨ ਅਰਾਈਵ ਕੈਨ ਪਲੈਟਫਾਰਮ ਕਰਕੇ ਜਿਹੜੀ ਬਣਾਈ ਆ, ਉਸ ਦੇ ਉੱਤੇ ਜਿਹੜੀ ਉਹ ਚਾੜ੍ਹਨੀ ਜਿਹੜੀ ਉਹ ਪਵੇਗੀ, ਅਤੇ ਫਿਰ ਹੀ ਜਿਹੜਾ ਆ ਫਿਰ ਉਹ ਤੁਸੀਂ ਕਰ ਸਕਦੇ ਆ। ਅਤੇ ਇਹ ਸਾਰੀਆਂ ਜੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਫਿਰ ਉਹਨਾਂ ਨੇ ਕੈਨੇਡਾ ਵਾਲਿਆਂ ਨੇ ਤੁਹਾਡੇ ਲਈ ਬਾਰਡਰ ਜਿਹੜਾ ਉਹ ਬੰਦ ਰੱਖਣਾ ਆ। ਸੋ ਇਹ ਜਿਹੜਾ ਹੁਣ ਚਾਹੀਦਾ ਆ। ਕਹਿੰਦੇ ਵੀ ਕੀ ਹੁਣ ਪਾਸਪੋਰਟ ਲੈ ਕੇ ਜਿਹੜਾ ਉਹ ਜਾਣਾ ਪਿਆ ਕਰੂਗਾ। US ਟਰੈਵਲਰਸ ਕਹਿੰਦੇ ਵੀ ਵੈਲਿਡ ਪਾਸਪੋਰਟ ਤਾਂ ਉੱਦਾਂ ਚਾਹੀਦਾ ਹੁੰਦਾ ਆ, ਪਰ ਜਿਹੜਾ ਟੂਰਿਸਟ ਵੀਜ਼ਾ ਹਿਸਾਬ ਦੇ ਨਾਲ ਹੁੰਦਾ ਹੈ 180 ਦਿਨਾਂ ਦੇ ਵਿੱਚ ਜਿਹੜਾ ਉਹ ਆ ਜਾਣੇ ਹੁੰਦੇ ਆ। ਸੋ ਉਹਦੇ ਵਾਸਤੇ ਰਿਕੁਆਇਰਮੈਂਟ ਜਿਹੜੀ ਉਹ ਨਹੀਂ ਹੁੰਦੀ। ਜਿੱਦਾਂ ਆਪਾਂ ਦੇਖਦੇ ਸੀਗੇ ਵੀ ਬਹੁਤ ਸਾਰੇ ਲੋਕ ਟਰੈਵਲ ਕਰਦੇ ਸੀਗੇ ਬਾਏ ਕਾਰ, ਵੀ ਬਾਰਡਰ ਕ੍ਰੋਸ ਕਰਕੇ ਇਸ ਹਿਸਾਬ ਦੇ ਨਾਲ ਉੱਥੋਂ ਦਿਖਾ ਕੇ ਆ ਜਾਂਦੇ ਸੀ ਅਤੇ ਵਾਪਸ ਆ ਜਾਂਦੇ ਸੀ। ਉਹ ਫਿਰ ਤੁਹਾਡਾ ਜਿਹੜਾ ਪਾਸਪੋਰਟ ਕਾਰਡ ਜਿਹੜਾ ਹੁੰਦਾ ਆ ਉਹਦੇ ਜ਼ਰੀਏ ਹੀ ਜਿਹੜਾ ਉਹ ਕੰਮ ਚੱਲ ਜਾਂਦਾ ਹੁੰਦਾ ਸੀਗਾ। ਸੋ ਭਾਈ ਆ ਵੀ ਜਿਨ੍ਹਾਂ ਨੇ ਹੁਣ ਜਾਣਾ ਆ, ਜਾਣ ਨੂੰ ਆਗਿਆ ਤਾਂ ਮਿਲ ਗਈ ਆ, ਪਰ ਇਹ ਆ ਵੀ ਇਹ ਸ਼ਰਤਾਂ ਜਿਹੜੀਆਂ ਜ਼ਰੂਰ ਪੂਰੀਆਂ ਕਰਦੇ ਹੋਏ ਜਾਇਓ, ਫਿਰ ਹੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਉੱਥੇ ਜਿਹੜਾ ਉਹ ਮਿਲ ਸਕਦੇ ਹੈਗੇ ਆ। ਜੀ, ਸੋ ਬਿਲਕੁਲ ਇੱਕ ਮੇਕ ਸ਼ੋਰ ਕਰ ਲਿਓ ਵੀ ਜਿਹੜਾ ਤੁਹਾਡਾ ਕੋਵਿਡ ਵੈਕਸੀਨ ਦਾ ਕਾਰਡ ਹੈਗਾ ਆ ਉਹ ਰੀਅਲ ਹੋਣਾ ਚਾਹੀਦਾ, ਨਕਲੀ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਪਰਮਾਨੈਂਟਲੀ ਉਹ ਬੈਨ ਲਾ ਸਕਦੇ ਆ। ਬਹੁਤ ਸਾਰੇ ਕਾਲਜਸ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਰਿਕੁਆਇਰ ਕੀਤਾ, ਅਤੇ ਉਹ ਹੁਣ ਅੱਜ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਕਹਿੰਦੇ ਵੀ ਨਕਲੀ ਵੈਕਸੀਨੇਸ਼ਨ ਕਾਰਡ ਜਿਹੜੇ ਆ ਸਟੂਡੈਂਟ ਉਹ ਸਬਮਿਟ ਕਰ ਰਿਹਾ ਅਤੇ ਉਹ ਹੁਣ ਵੈਰੀਫਾਈ ਕਰ ਰਿਹਾ। ਇੱਕ ਵਾਰੀ ਫਿਰ ਕਲੀਅਰ ਕਰ ਦਈਏ ਰਾਜਕਨਵੀਰ ਸਿੰਘ ਜੀ, ਭਈ USA ਤੋਂ ਤੁਸੀਂ ਕੈਨੇਡਾ ਜਾ ਸਕਦੇ ਆ ਜੇ ਤੁਸੀਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ, ਪਰ ਕੈਨੇਡਾ ਤੋਂ ਹਜੇ ਤੁਸੀਂ ਨਹੀਂ ਆ ਸਕਦੇ। ਤੇ ਜਾਣ ਵਾਲਿਆਂ ਦਾ ਵੀ ਇਹੀ ਇੱਕ ਰਿਫੇਅਰ ਕਰ ਦਈਏ ਨਾਲ ਵੀ ਫੁੱਲੀ ਵੈਕਸੀਨੇਟ ਹੋਣੇ ਲਾਜ਼ਮੀ ਆ। ਕੋਵਿਡ ਨੈਗੇਟਿਵ ਟੈਸਟ ਵੀ ਜਿਹੜਾ ਉਹ ਤੁਹਾਨੂੰ ਅਪਲੋਡ ਜਿਹੜਾ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਉਹ ਕਰਨੀ ਪਵੇਗੀ ਜੀ। ਤੇ ਉਧਰੋਂ ਇੱਧਰ ਨੂੰ ਨਹੀਂ ਖੁੱਲਿਆ ਜੀ। ਸੋ ਬਿਲਕੁਲ, ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ, ਹਜੇ ਤੁਸੀਂ ਅਮਰੀਕਾ ਨਹੀਂ ਆ ਸਕਦੇ। 21 ਅਗਸਤ ਤੱਕ ਅਮਰੀਕਾ ਨੇ ਦੋਨੋਂ ਹੀ ਆਪਣੇ ਗੁਆਂਢੀ ਮੁਲਕ ਜਿਹੜੇ ਆ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਜਿਹੜੀਆਂ ਬਾਰਡਰ ਰਿਸਟ੍ਰਿਕਸ਼ਨ ਆ ਉਹ ਐਕਸਟੈਂਡ ਕੀਤੀਆਂ ਆ 21 ਅਗਸਤ ਤੱਕ। ਉਹ ਤੋਂ ਬਾਅਦ ਕੀ ਹੁੰਦਾ, ਕਿਉਂਕਿ ਜਿਹੜੀ ਸਿਚੁਏਸ਼ਨ ਆ ਕਰੋਨਾ ਨੂੰ ਲੈ ਕੇ ਜੇ ਗੱਲ ਕਰਦੇ ਜਾਈਏ ਕਾਫੀ ਬੈਡ ਹੁੰਦੀ ਜਾ ਰਹੀ ਆ। 1 ਲੱਖ ਦੇ ਕਰੀਬ ਲੋਕ ਜਿਹੜੇ ਆ ਪਿਛਲੇ ਵੀਕਐਂਡ ਦੇ ਦੌਰਾਨ ਕਰੋਨਾ ਪੋਜ਼ਿਟਿਵ ਪਾਏ ਗਏ ਹੈਗੇ ਆ। ਅਨਫੋਰਚੂਨੇਟ ਪਾਰਟ ਇਹ ਆ ਵੀ ਮੈਜੋਰਟੀ ਦੇ ਵਿੱਚ ਜਿਹੜੇ ਆ ਯੰਗ ਲੋਕ ਜਿਹੜੇ ਆ 18 ਤੋਂ 35 ਸਾਲ ਦੇ, ਈਵਨ ਬੱਚੇ ਵੀ। ਫ੍ਰਿਜ਼ਨੋ ਦੀ ਜੇ ਗੱਲ ਕਰਦੇ ਜਾਵਾਂ, ਫ੍ਰਿਜ਼ਨੋ ਚਿਲਡਰਨ ਹਸਪੀਟਲ 'ਚ ਕਹਿੰਦੇ ਵੀ ਬੱਚੇ ਜਿਹੜੇ ਆ ਕਰੋਨਾ ਵਾਇਰਸ ਨਾਲ ਪੀੜਤ ਤੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ। ਸੋ ਉਹ ਜਿਹੜੇ ਆ ਇਹ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਆ। ਕੈਲੀਫੋਰਨੀਆ ਦੀ ਸਿਚੁਏਸ਼ਨ ਵੀ ਬੈਡ ਹੁੰਦੀ ਜਾ ਰਹੀ ਆ, ਪਰ ਕੈਲੀਫੋਰਨੀਆ ਦੇ ਵਿੱਚ ਸਤੰਬਰ 'ਚ ਇਲੈਕਸ਼ਨ ਹੋਣੀ ਆ। ਹੁਣ ਇਲੈਕਸ਼ਨ ਨੂੰ ਦੇਖਦੇ ਹੋਏ ਜਿਹੜੇ ਗਵਰਨਰ ਆ ਉਹ ਕੋਈ ਉੱਦਾਂ ਦਾ ਸਟੈਪ ਨਹੀਂ ਚੱਕਣਾ ਚਾਹੁੰਦਾ ਵੀ ਜਿਹਦੇ ਕਰਕੇ ਵੀ ਉਹਦੀ ਇਲੈਕਸ਼ਨ ਜਿਹੜੀ ਆ ਉਹ ਖਤਰੇ 'ਚ ਚਲ ਜਾਏ, ਉਹਦੀ ਇਲੈਕਸ਼ਨ ਜਿਹੜੀ ਹੋਣੀ ਆ। ਪਰ ਜੇ ਸਿਚੁਏਸ਼ਨ ਨੂੰ ਦੇਖਦੇ ਜਾਈਏ, ਜਿਹੜੇ ਕੈਲੀਫੋਰਨੀਆ 'ਚ ਖਾਸ ਕਰਕੇ ਬੇ ਏਰੀਏ 'ਚ ਵੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਵੱਧਦੀ ਜਾ ਰਹੀ ਆ। ਅਨਫੋਰਚੂਨੇਟ ਪਾਰਟ ਇਹ ਆ ਵੀ ਲੋਕ ਜਿਹੜੇ ਆ ਉਹ ਹੁਣ ਇੱਕ ਤਰ੍ਹਾਂ ਭੁੱਲੇ ਗਏ ਆ ਵੀ ਇੱਥੇ ਕਰੋਨਾ ਹੋਇਆ ਸੀ ਕਿ ਨਹੀਂ। ਪਿਛਲੇ ਵੀਕਐਂਡ ਦੇ ਦੌਰਾਨ ਪਰਮ ਸਿੰਘ ਉਹਨਾਂ ਨੇ ਉੱਥੇ ਐਗਜ਼ੀਬਿਸ਼ਨ ਲਾਈ ਸੀ ਫਰੀਮੌਂਟ ਗੁਰਦੁਆਰਾ ਸਾਹਿਬ। ਸੋ ਇੱਕ ਗੱਲ ਜ਼ਰੂਰ ਮੈਂ ਦੇਖੀ ਆ ਵੀ 90% ਦੇ ਕਰੀਬ ਜਿਹੜੇ ਉੱਥੇ ਸੰਗਤ ਦੇ ਮੈਂਬਰ ਸੀ ਹੁਣੀ ਜਿਹੜਾ ਮਾਸਕ ਪਹਿਨਿਆ ਸੀ। ਇਹ ਬਹੁਤ ਵਧੀਆ ਗੱਲ ਆ। ਪਰ ਕਈ ਵਾਰੀ ਜਦੋਂ ਆਪਾਂ ਸੈਂਟਰਲ ਵੈਲੀ ਵੱਲ ਜਾਂਦੇ ਆ ਤੇ 90% ਲੋਕ ਬਿਨਾਂ ਮਾਸਕ ਤੋਂ ਹੁੰਦੇ ਆ। ਸੋ ਇਹ ਬਹੁਤ ਜ਼ਰੂਰੀ ਆ, ਚਾਹੇ ਤੁਸੀਂ ਟੀਕਾ ਲਵਾਇਆ ਚਾਹੇ ਨਹੀਂ ਲਵਾਇਆ, ਆਪਣਾ ਮਾਸਕ ਜ਼ਰੂਰ ਪਹਿਨ ਕੇ ਰੱਖੋ ਜਿੱਥੇ ਜ਼ਿਆਦਾ ਇਕੱਠ ਹੋ ਰਿਹਾ ਹੈ। ਜੀ ਬਿਲਕੁਲ। ਸੋ ਸੰਭਾਵਨਾਵਾਂ ਜਿਹੜੀਆਂ ਆ ਉਹ ਇੱਦਾਂ ਦੀਆਂ ਜਿਹੜੀਆਂ ਉਹ ਬਣ ਰਹੀਆਂ ਵੀ ਪਤਾ ਨਹੀਂ ਕਿੱਦਾਂ ਦਾ। ਪੀਡੀਏਟ੍ਰੀਸ਼ੀਅਨਸ ਵਾਰਨ ਕਰ ਰਹੇ ਆ, ਚੇਤਾਵਨੀ ਦੇ ਰਹੇ ਆ, ਕਹਿੰਦੇ ਵੀ ਇਹ ਤੁਹਾਡੇ ਦਾਦੇ ਨਾਨੇ ਦਾਦੀ ਨਾਨੀ ਵਾਲਾ ਕੋਵਿਡ ਨਹੀਂ ਆ ਜਿਹੜਾ ਸ਼ੁਰੂਆਤ 'ਚ ਆਇਆ ਸੀ, ਇਹ ਜ਼ਿਆਦਾ ਖਤਰਨਾਕ ਹੈਗਾ ਆ। ਨਿਆਣਿਆਂ ਦੇ ਉੱਤੇ ਇਸ ਦੀ ਮਾਰ ਜਿਹੜੀ ਉਹ ਜ਼ਿਆਦਾ ਆ। ਈਵਨ ਦੋ ਜਿਹੜੇ ਅਡਲਟ ਆ ਉਹ ਵੈਕਸੀਨੇਟ ਹੋ ਚੁੱਕੇ ਨੇ, ਉਹ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਨੇ,
ਉਹ ਹੈਗੇ ਵੀ ਨੇ ਉਸ ਹਿਸਾਬ ਦੇ ਨਾਲ, ਪਰ ਬੱਚਿਆਂ ਦੇ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗਿਆ ਉਹਨਾਂ ਨੂੰ ਖਤਰਾ ਜਿਹੜਾ ਉਹ ਬਹੁਤ ਹੈਗਾ ਆ। 12 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਗਰੁੱਪ ਦੇ ਵਿੱਚ ਅਜੇ 58.7% ਜਿਹੜੇ ਅਮਰੀਕਨਜ਼ ਆ ਉਸ ਦੇ ਅੰਡਰ ਜਿਹੜੇ ਆਉਂਦੇ ਆ, ਉਹਨਾਂ ਨੇ ਉਹ ਜਿਹੜੇ ਫੁੱਲੀ ਵੈਕਸੀਨੇਟ ਹੋਏ ਨੇ। CDC ਦੇ ਜਿਹੜੇ ਆંકੜੇ ਆ ਉਹਨਾਂ ਦੇ ਮੁਤਾਬਕ 6 ਲੱਖ ਤੋਂ ਵੱਧ ਮੌਤਾਂ ਜਿਹੜੀਆਂ ਉਹ ਹੋ ਗਈਆਂ। ਇਹ ਹੁਣ ਇਹ ਦੇਖੋ ਹਰਜੋਤ ਸਿੰਘ ਜੀ, ਬਹੁਤ ਸਾਰੇ ਇੱਥੇ ਲੋਕ ਆ ਨਕਲੀ, ਜਿਹੜਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਉਹ ਦਿਖਾ ਰਹੇ ਆ, ਉਹ ਆਪ ਤਾਂ ਜਿਹੜਾ ਮਰਨ ਦੀ ਕਗਾਰ ਦੇ ਉੱਤੇ ਜਾਣਗੇ ਤੇ ਦੂਜਿਆਂ ਨੂੰ ਵੀ ਜਿਹੜਾ ਉਹ ਹਾਨੀ ਜਿਹੜੀ ਉਹ ਪਹੁੰਚਾ ਸਕਦੇ ਆ। ਭਾਈ ਇੱਦਾਂ ਦਾ ਜਿਹੜਾ ਪੁੱਠਾ ਕੰਮ ਜਿਹੜਾ ਉਹ ਨਾ ਕਰੋ। ਅਤੇ ਉਹੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਹੁੰਦੀ ਆ ਜਦੋਂ ਕੋਈ ਹੋਰ ਕਿਸੇ ਹੋਰ ਚੀਜ਼ ਦੇ ਨਾਲ ਗਲਤ ਡਾਕੂਮੈਂਟ ਦਿਖਾ ਕੇ ਕਿਤੇ ਅੰਦਰ ਆ ਜਾਂਦਾ ਜਾਂ ਕਿਤੇ ਕੰਮ ਕਰਦੇ ਆ, ਆਖੇ ਜੀ ਇਹ ਕਾਨੂੰਨ ਦਾ ਜਿਹੜਾ ਆ ਜੀ ਵਿਰੋਧ ਕਰਦੇ ਆ, ਅਤੇ ਆਪ ਉਹੀ ਕੁਛ ਜਿਹੜਾ ਆ ਉਹ ਕਰਨ ਲੱਗੇ ਹੋਏ ਹੁੰਦੇ ਆ। ਸੋ ਇੱਦਾਂ ਗੱਲ ਜਿਹੜੀ ਉਹ ਠੀਕ ਵੀ ਜਿਹੜੀ ਉਹ ਜੱਚਦੀ ਨਹੀਂ ਹੈਗੀ, ਕਰਨਾ ਨਹੀਂ ਇਹ ਚੀਜ਼ਾਂ ਦਾ ਜਿਹੜਾ ਉਹ ਚਾਹੀਦਾ। ਤੁਸੀਂ ਨਹੀਂ ਵੈਕਸੀਨੇਸ਼ਨ ਲਵਾਉਣੀ ਨਾ ਲਵਾਓ, ਪਰ ਨਕਲੀ ਵੈਕਸੀਨੇਸ਼ਨ ਪ੍ਰੂਫ ਦਿਖਾ ਕੇ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਖਤਰਾ ਤਾਂ ਨਾ ਬਣਾਓ। ਫਲੋਰੀਡਾ ਇਸ ਟਾਈਮ ਐਪੀ ਸੈਂਟਰ ਜਿਹੜਾ ਉਹ ਬਣਿਆ ਹੋਇਆ ਆ। ਫਲੋਰੀਡਾ ਦੇ ਵਿੱਚ ਬਹੁਤ ਜ਼ਿਆਦਾ ਕੇਸ ਜਿਹੜੇ ਵੱਧ ਰਹੇ ਆ, ਉੱਧਰ ਸਕੂਲ ਜਿਹੜੇ ਉਹ ਸ਼ੁਰੂ ਹੋਣ ਵਾਲੇ ਆ। ਜਿਹੜੇ ਰੌਨ ਡਿਸੈਂਟਸ ਹੈਗੇ ਆ ਉਹ ਕਹਿੰਦੇ ਆ ਵੀ ਆਪਾਂ ਮਾਸਕ ਜਿਹੜਾ ਆ ਉਹ ਪਹਿਨਣ ਹੀ ਨਹੀਂ ਦੇਣਾ ਕਿਸੇ ਨੂੰ। ਉਹਦੇ 'ਤੇ ਮਾਸਕ ਮੈਂਡੇਟ ਦੇ ਉੱਤੇ ਉਹਨਾਂ ਨੇ ਬੈਨ ਲਾਇਆ ਹੋਇਆ ਆ। ਸਕੂਲ ਡਿਸਟ੍ਰਿਕਟਸ ਨੂੰ ਉਹਨਾਂ ਨੇ ਇਹ ਧਮਕੀ ਦਿੱਤੀ ਆ ਵੀ ਜੇ ਤੁਸੀਂ ਮਾਸਕ ਮੈਂਡੇਟ ਲਾਇਆ ਤਾਂ ਮੈਂ ਤੁਹਾਡੀ ਜਿਹੜੀ ਫੰਡਿੰਗ ਆ ਉਹ ਰੋਕ ਦਊਂਗਾ। ਲੋਕਾਂ ਨੂੰ ਆਪ ਜਿਹੜੇ ਮੌਤ ਦੇ ਜਿਹੜੇ ਆ ਕਹਿ ਲਓ ਵੀ ਖੂਹ ਦੇ ਵਿੱਚ ਧੱਕੇ ਜਿਹੜੇ ਆ ਉਹ ਮਾਰ ਰਹੇ ਆ। ਬਹੁਤ ਸਾਰੇ ਜਿਹੜੇ ਲੋਕ ਅਨਵੈਕਸੀਨੇਟਡ ਜਿਹੜੇ ਸੀਗੇ, ਹੁਣ ਜਦੋਂ ਉਹ ਡੈਥ ਬੈੱਡ ਦੇ ਉੱਤੇ ਜਾ ਰਹੇ ਨੇ ਤਾਂ ਲੋਕਾਂ ਨੂੰ ਕਹਿ ਰਹੇ ਨੇ, ਬੇਨਤੀ ਕਰ ਰਹੇ ਨੇ ਵੀ ਭਾਈ ਵੈਕਸੀਨੇਸ਼ਨ ਲਵਾ ਲਓ। ਮਰਨ ਵਰਗੇ ਹਾਲਾਤ ਜਿਹੜੇ ਉਹ ਸਾਡੇ ਹੋ ਰਹੇ ਨੇ, ਜਿਹੜਾ ਵੀ ਕੋਈ ਬਚ ਰਿਹਾ, ਨਹੀਂ ਤਾਂ ਕਈਆਂ ਦੀਆਂ ਮੌਤਾਂ ਹੋ ਰਹੀਆਂ। ਇੱਕ ਬੰਦੇ ਦੇ ਲਈ ਉਹਦੀ ਵਾਈਫ ਹੁਣ ਜਿਹੜੀ ICU ਦੀ ਜਿਹੜੀ ਉਹ ਭਾਲ ਕਰ ਰਹੀ ਆ ਵੀ ਭਾਈ ਮੇਰੇ ਘਰ ਵਾਲੇ ਨੂੰ ICU ਦੇ ਲਈ ਥਾਂ ਜਿਹੜੀ ਉਹ ਦੇ ਦਿਓ, ਅਤੇ ਪਰ ਕਹਿੰਦੇ ਵੀ ਵੈਕਸੀਨੇਸ਼ਨ ਉਹਨੇ ਜਿਹੜੀ ਲਵਾਉਣ ਤੋਂ ਉਦੋਂ ਪਹਿਲਾਂ ਨਾ ਕਰ ਦਿੱਤਾ, ਅਤੇ ਹੁਣ ਦਰ ਦੀਆਂ ਜਿਹੜੀਆਂ ਠੋਕਰਾਂ ਜਿਹੜੀਆਂ ਇੱਦਾਂ ਖਾ ਰਹੇ ਆ। ਸੋ ਇੱਦਾਂ ਦੀਆਂ ਸਟੋਰੀਜ਼ ਬਹੁਤ ਜ਼ਿਆਦਾ ਨੇ ਅਮਰੀਕਾ ਭਰ ਦੇ ਵਿੱਚ। ਸੋ ਭਾਈ ਬਚ ਕੇ ਰਹੋ, ਜਿਹਨੂੰ ਵੈਕਸੀਨੇਸ਼ਨ ਮਿਲ ਰਹੀ ਹੈ। ਤੁਹਾਡੇ ਕਿਹੜੇ ਨਾਲੇ 'ਤੇ ਪੈਸੇ ਲੱਗਣੇ ਆ, ਮੁਫਤ ਦੇ ਵਿੱਚ ਤੁਹਾਡੀ ਵੈਕਸੀਨੇਸ਼ਨ ਜਿਹੜੀ ਅਮਰੀਕਾ ਵਾਲੇ ਕਰ ਰਹੇ ਹੈਗੇ ਆ। 2 ਟੀਕੇ ਜਿਹੜੇ ਉਹ ਤੁਹਾਨੂੰ ਲਗਾਏ ਜਾ ਰਹੇ ਆ। ਇਹ ਵੀ ਨਹੀਂ ਵੀ ਇੰਡੀਆ ਵਾਂਗੂ ਵੀ ਵਿੱਚ ਵਿਚਾਲੇ ਤੁਹਾਨੂੰ 3 ਮਹੀਨੇ 6 ਮਹੀਨੇ ਜਿਹੜਾ ਇੰਤਜ਼ਾਰ ਕਰਨਾ ਪੈ ਰਿਹਾ। ਝਟਪਟ 21 ਦਿਨਾਂ ਬਾਅਦ ਤੁਹਾਨੂੰ ਦੂਜਾ ਟੀਕਾ ਲੱਗ ਰਿਹਾ, ਅਤੇ ਤੁਸੀਂ ਭਾਈ ਜਿਹੜਾ ਉਹ ਲਵਾਓ। ਬਹੁਤ ਸਾਰੇ ਸੂਬਿਆਂ 'ਚ ਬਿਲਕੁਲ ਰਾਜਕਰਮਵੀਰ ਸਿੰਘ ਜੀ, ਤੁਸੀਂ ਇੰਡੀਆ ਦਾ ਛੱਡੋ, ਆਪਣਾ ਗੁਆਂਢੀ ਮੁਲਕ ਕੈਨੇਡਾ ਹੀ ਦੇਖ ਲਓ। ਉੱਥੇ ਸੈਕਿੰਡ ਟੀਕਾ ਲੱਗਣ ਨੂੰ ਬਹੁਤ ਟਾਈਮ ਲੱਗ ਰਿਹਾ ਕਿਉਂਕਿ ਉਹਨਾਂ ਨੂੰ ਕੋਈ ਟੀਕੇ ਮਿਲ ਨਹੀਂ ਰਹੇ। ਲੋਕ ਪੈਸੇ ਵੀ ਇੰਡੀਆ 'ਚ ਪੈਸੇ ਦੇ ਕੇ ਵੀ ਜਿਹੜੇ ਪਾਣੀ ਵਾਲੇ ਟੀਕੇ ਲਵਾਉਂਦੇ ਰਹੇ ਆ, ਹੈ ਨਾ। ਜਿਸ ਤਰ੍ਹਾਂ ਤੁਸੀਂ ਦੱਸਿਆ ਸੀ 6,16,000 ਅਮਰੀਕਨ ਹੁਣ ਤੱਕ ਜਿਹੜੀ ਕਰੋਨਾ ਵਾਇਰਸ ਦੀ ਭੇਂਟ ਚੜ੍ਹ ਗਏ ਆ। ਪੂਰੇ ਦੁਨੀਆ 'ਚ 4.2 ਮਿਲੀਅਨ ਆ, ਇਹਦੇ ਵਿੱਚ 5 ਮਿਲੀਅਨ ਉਹ ਨਹੀਂ ਇਨਕਲੂਡ ਕੀਤੇ ਗਏ ਜਿਹੜੇ NPR ਤੇ ਨਿਊਯਾਰਕ ਟਾਈਮ ਨੇ ਦੱਸਿਆ ਵੀ ਇੰਡੀਆ 'ਚ ਮਰੇ ਆ, ਕਿਉਂਕਿ ਉਹ ਇੰਡੀਆ ਵਾਲੇ ਨੇ ਫਿਗਰ ਸਹੀ ਨਹੀਂ ਦਿੱਤੇ ਹੈਗੇ। USA ਦੇ ਵਿੱਚ 72% US ਦੀਆਂ ਜਿਹੜੀਆਂ ਕਾਉਂਟੀਜ਼ ਆ ਉਹ ਹਾਈ ਕਮਿਊਨਿਟੀ ਟਰਾਂਸਮਿਸ਼ਨ ਜਿਹੜੀਆਂ ਰਿਪੋਰਟ ਕਰ ਰਹੀਆਂ ਹੈਗੀਆਂ। 16.55% ਸਬਸਟੈਂਸ਼ੀਅਲ ਕਮਿਊਨਿਟੀ ਟਰਾਂਸਪੋਰਟ ਅਤੇ 5% ਕਾਉਂਟੀਜ਼ ਜਿਹੜੀਆਂ ਆ ਉਹ ਲੋ ਟਰਾਂਸਮਿਸ਼ਨ ਜਿਹੜੀਆਂ ਰਿਪੋਰਟ ਕਰ ਰਹੀਆਂ ਆ। ਬੱਚਿਆਂ ਨੇ ਸਕੂਲੇ ਜਾਣਾ ਸ਼ੁਰੂ ਕਰਤਾ। ਅੱਜ ਸੈਂਟਰਲ ਵੈਲੀ ਦੇ ਜਿਹੜੇ ਸਕੂਲ ਹੈਗੇ ਕੈਲੀਫੋਰਨੀਆ ਦੇ, ਉਹਨਾਂ ਨੇ ਅੱਜ ਸਕੂਲ ਸ਼ੁਰੂ ਹੋ ਗਏ ਆ। ਸੋ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਜਾ ਰਹੇ ਆ ਉਹਨਾਂ ਨੂੰ ਜਿਹੜਾ ਆ ਕੁਛ ਕੁ ਜ਼ਰੂਰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇੱਕ ਦੀਨ ਹੈਗੇ ਬਰਾਊਨ ਯੂਨੀਵਰਸਿਟੀ ਸਕੂਲ ਆਫ ਪਬਲਿਕ ਹੈਲਥ ਦੇ ਡਾਕਟਰ ਆਸ਼ੀਸ਼ ਝਾ, ਉਹਨਾਂ ਨੇ ਦੱਸਿਆ ਵੀ ਸਕੂਲਾਂ ਦੇ ਵਿੱਚ ਜਿਹੜੇ ਵੀ ਬੱਚੇ ਜਾ ਰਹੇ ਹੈਗੇ ਆ, ਮੇਕ ਸ਼ੋਰ ਕਰੋ ਵੀ ਸਾਰੇ ਵੈਕਸੀਨੇਟਡ ਹੋਣ। ਅਤੇ ਸਕੂਲਾਂ ਵਾਲਿਆਂ ਨੂੰ ਆਪਣਾ ਜਿਹੜਾ ਆ ਵੈਂਟੀਲੇਸ਼ਨ ਅਪਗ੍ਰੇਡ ਕਰਨਾ ਚਾਹੀਦਾ ਆ। ਬਹੁਤ ਸਾਰੇ ਸਕੂਲਾਂ ਦੇ ਵਿੱਚ ਕਈ ਮਾੜੇ ਏਰੀਏ 'ਚ ਹੁੰਦੇ ਆ, ਉੱਥੇ ਗਰਿੱਲਾਂ ਲਾਈਆਂ ਆ, ਜਿਹੜੇ ਸ਼ੀਸ਼ੇ ਨਹੀਂ ਖੋਲ੍ਹਦੇ ਹੈਗੇ, ਵਿੰਡੋਜ਼ ਨਹੀਂ ਖੋਲ੍ਹਦੀਆਂ। ਉਹ ਸਕੂਲ ਵਾਲਿਆਂ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਆ। ਸਕੂਲ ਦੇ ਵਿੱਚ ਟੈਸਟ ਕਰਨ ਦੀ ਕੈਪੇਬਿਲਿਟੀ ਹੋਣੀ ਚਾਹੀਦੀ ਆ ਵੀ ਜੇ ਤੁਹਾਨੂੰ ਲੱਗਦਾ ਕੋਈ ਬੱਚੇ ਦੇ ਕਿਸੇ ਨੂੰ ਛਿੱਕਾਂ ਆ ਰਹੀਆਂ ਜਾਂ ਉਹਦਾ ਨੋਜ਼ ਵਗ ਰਿਹਾ ਹੈਗਾ ਆ, ਕਿਸੇ ਤਰ੍ਹਾਂ ਦਾ ਵੀ ਸਿੰਪਟਮ ਲੱਗਦਾ, ਤੇ ਉਹ ਟੈਸਟ ਕਰਨ ਲਈ ਤੁਹਾਡੇ ਸਕੂਲ ਦੇ ਵਿੱਚ ਕਿਟਸ ਹੋਣੀਆਂ ਚਾਹੀਦੀਆਂ। ਮਾਸਕ ਕਹਿੰਦੇ ਵੀ ਹਰ ਇੱਕ ਨੂੰ ਰਿਕੁਆਇਰ ਕਰੋ, ਚਾਹੇ ਉਹ ਬੱਚੇ ਆ, ਚਾਹੇ ਉਹ ਟੀਚਰ ਆ, ਜਾਂ ਹੋਰ ਵੀ ਸਕੂਲ ਦੇ ਵਿੱਚ ਕੋਈ ਕੰਮ ਕਰਦਾ ਹੈਗਾ ਆ। ਸੁਪਰ ਕਰਾਊਡਡ ਈਵੈਂਟਸ ਨੂੰ ਜਿਹੜਾ ਆ ਅਵੋਇਡ ਕਰਨਾ ਚਾਹੀਦਾ। ਕਹਿੰਦੇ ਵੀ ਉੱਥੇ ਕੋਈ ਵੱਡੀਆਂ ਈਵੈਂਟਸ ਨਹੀਂ ਹੋਣੀਆਂ ਚਾਹੀਦੀਆਂ ਸਕੂਲ ਦੇ ਵਿੱਚ, ਦੂਰ ਦੂਰ ਹੀ ਹਜੇ ਜਿਹੜੇ ਬੱਚੇ ਬੈਠਣੇ ਚਾਹੀਦੇ ਆ। ਇਹ ਜਿਹੜੇ ਬੱਚੇ ਸਕੂਲਾਂ ਨੂੰ ਜਾ ਰਹੇ ਆ
ਉਹਨਾਂ ਦੇ ਲਈ ਜਿਹੜੀ ਆ ਇਹ ਬਰਾਊਨ ਯੂਨੀਵਰਸਿਟੀ ਸਕੂਲ ਆਫ ਪਬਲਿਕ ਹੈਲਥ ਆ, ਉਹਨਾਂ ਨੇ ਕੁਝ ਜਿਹੜੇ ਪੁਆਇੰਟ ਦੱਸੇ ਆ। ਜੀ, ਮਾਸ ਗੈਦਰਿੰਗ ਦੀ ਗੱਲ ਕਰਦੇ ਜਾਈਏ, ਡਾਕਟਰ ਫਾਊਚੀ ਜਿਹੜਾ ਉਹ ਇਹ ਆਪਣੇ ਜਿਹੜੇ ਇੱਕ ਬਿਆਨ ਕਰਕੇ ਹੁਣ ਚਰਚਾ ਦਾ ਵਿਸ਼ਾ ਵਿਵਾਦ ਦੇ ਵਿੱਚ ਆ। ਜਿਹੜੀ ਸਾਊਥ ਡਕੋਟਾ ਦੇ ਵਿੱਚ ਹਰਜੋਤ ਸਿੰਘ ਜੀ ਪਿਛਲੇ ਸਾਲ ਵੀ ਜਿਹੜੀ ਇੱਕ ਮੋਟਰਸਾਈਕਲ ਰੈਲੀ ਹੋਈ ਸੀ, ਉਸ ਦੇ ਉੱਤੇ ਇਹਨਾਂ ਨੇ ਟਿੱਪਣੀ ਕੀਤੀ ਆ ਵੀ ਇਹ ਮਾੜੀ ਗੱਲ ਆ ਵੀ ਇੰਨੇ ਵੱਡੇ ਪੱਧਰ ਦੇ ਉੱਤੇ ਨਹੀਂ ਹੋਣੀ ਚਾਹੀਦੀ ਸੀ। ਉੱਧਰ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਹੋਣਾ ਦੇ ਬਰਥਡੇ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਏ, ਜਿਨ੍ਹਾਂ ਨੂੰ ਬਾਅਦ 'ਚ ਕਹਿੰਦੇ ਆ ਡਿਲੀਟ ਕਰ ਦਿੱਤਾ ਗਿਆ, ਅਤੇ ਕਹਿੰਦੇ ਉਸ ਦੇ ਉੱਤੇ ਇਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਸੋ ਉਸ ਦਾ ਰੌਲਾ ਵੀ ਜਿਹੜਾ ਉਹ ਪੈ ਰਿਹਾ ਹੈਗਾ। ਯਾਦ ਹੋਣਾ ਸਾਊਥ ਡਕੋਟਾ ਦੇ ਵਿੱਚ ਜਦੋਂ ਪਿਛਲੇ ਸਾਲ ਇਹ ਹੋਇਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਉਦੋਂ ਕਿੰਨੇ ਜ਼ਿਆਦਾ ਜਿਹੜੇ ਲੋਕ ਆ ਉੱਥੇ ਕੋਵਿਡ ਤੋਂ ਪੀੜਤ ਹੋਏ ਸੀ, ਕਈ ਜਿਹੜੀਆਂ ਉਹ ਉਦੋਂ ਮੌਤਾਂ ਵੀ ਜਿਹੜੀਆਂ ਹੋਈਆਂ ਸੀ। ਪਰ ਡਾਕਟਰ ਫਾਊਚੀ ਦੀ ਜਿਹੜੀ ਇਹ ਸਿਲੈਕਟਿਵ ਥਾਵਾਂ ਦੇ ਉੱਤੇ ਜਿਹੜਾ ਉਹ ਬਿਆਨ ਦੇਣਾ, ਉਹ ਕਹਿੰਦੇ ਆ ਵੀ ਖਾਸ ਕਰਕੇ ਰਾਈਟ ਵਿੰਗ ਵਾਲੇ ਉਸ ਦਾ ਇਸ਼ੂ ਜਿਹੜਾ ਉਹ ਜ਼ਰੂਰ ਬਣਾ ਰਹੇ ਆ ਵੀ ਇੱਦਾਂ ਜਿਹੜਾ ਉਹਨੂੰ ਨਹੀਂ ਚਾਹੀਦਾ ਵੀ ਨਹੀਂ ਆ ਵੀ ਭਾਈ ਜੇ ਤੁਸੀਂ ਇੱਕ ਨੂੰ ਮਾੜਾ ਕਹਿ ਰਹੇ ਆ ਤਾਂ ਦੂਜਾ ਵੀ ਜੇ ਕੋਈ ਗਲਤੀ ਕਰ ਰਿਹਾ ਉਹਨੂੰ ਵੀ ਮਾੜਾ ਹੀ ਕਹਿਣਾ ਚਾਹੀਦਾ। ਉਹ ਠੀਕ ਨਹੀਂ ਬਣਦਾ, ਚਾਹੇ ਉਹ ਸਾਬਕਾ ਰਾਸ਼ਟਰਪਤੀ ਨੂੰ, ਤੁਸੀਂ ਪਹਿਲੋਂ ਕਿਹੜਾ ਰਾਸ਼ਟਰਪਤੀਆਂ ਨੂੰ ਤੁਸੀਂ ਜਿਹੜਾ ਉਹ ਛੱਡਿਆ ਨਹੀਂ, ਉਹਨਾਂ 'ਤੇ ਬਿਆਨ ਨਹੀਂ ਦਿੱਤੇ ਕਦੀ। ਜੀ, ਸੋ ਬਿਲਕੁਲ ਜਿਸ ਤਰ੍ਹਾਂ ਪਾਰਟੀਆਂ ਦੀ ਗੱਲ ਕਰਦੇ ਹਾਂ, ਬੇ ਏਰੀਏ ਕੈਲੀਫੋਰਨੀਆ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ Airbnb ਤੋਂ ਕਿਸੇ ਨੇ ਘਰ ਜਿਹੜਾ ਆ ਇੱਕ ਦਿਨ ਲਈ ਰੈਂਟ 'ਤੇ ਲੈ ਲਿਆ ਸੰਨੀਵਿਲ ਦੇ ਵਿੱਚ, ਅਤੇ ਕਹਿੰਦੇ ਵੀ 200 ਦੇ ਕਰੀਬ ਟੀਨੇਜਰਸ ਉੱਥੇ ਇਕੱਠੇ ਹੋਏ ਸੀ, ਅਤੇ ਚੰਗਾ ਜਿਹੜਾ ਰੌਲਾ ਰੱਪਾ ਪੈ ਰਿਹਾ ਸੀ। ਅਤੇ ਜਦੋਂ ਪੁਲਿਸ ਪਹੁੰਚੀ 10:30 ਵਜੇ, ਅਤੇ ਉੱਥੇ ਗੋਲੀਆਂ ਚੱਲ ਗਈਆਂ, ਇੱਕ ਬੰਦੇ ਦੀ ਜਿਹੜੀ ਮੌਤ ਵੀ ਹੋ ਗਈ। ਹੁਣ ਤੁਸੀਂ ਦੱਸੋ, ਇੱਕ ਛੋਟੇ ਜਿਹੇ ਘਰ ਦੇ ਵਿੱਚ 200 ਬੰਦਾ ਜਿਹੜਾ ਇਕੱਠਾ ਹੋਇਆ ਆ, ਪਾਰਟੀ ਕਰ ਰਿਹਾ। ਸੋ ਇਹਨੂੰ ਦੇਖ ਕੇ ਹੁਣ ਜਿਹੜੇ ਆ Airbnb ਜਿਹੜੇ ਆ ਉਹਨਾਂ ਦੇ ਉੱਤੇ ਵੀ ਕਾਫੀ ਜਿਹੜਾ ਪ੍ਰੈਸ਼ਰ ਪੈ ਰਿਹਾ ਵੀ ਇਹ ਕੀ ਹੋ ਰਿਹਾ, ਵੀ ਤੁਸੀਂ ਕਿੱਦਾਂ ਤੁਸੀਂ ਜਿਹੜੇ ਆ ਰੈਂਟ ਦੇ ਉੱਤੇ ਜਿਹੜੇ ਦੇ ਰਹੇ ਆ ਅਤੇ ਕੋਈ ਚੈੱਕ ਨਹੀਂ ਕਰ ਰਹੇ ਹੈਗੇ ਵੀ ਕਿੰਨੇ ਜਾਣੇ ਲੋਕ ਉੱਥੇ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਖਬਰ ਆ ਤੁਸੀਂ ਦੇਖੋ ਹੁਣ ਵੀ ਪਾਰਟੀਆਂ ਲਈ ਸਾਰੇ ਟੀਨੇਜਰ ਸੀ ਕਹਿੰਦੇ ਜਿਹੜੇ ਉੱਥੇ। ਸੋ ਜਿਨ੍ਹਾਂ ਦੀਆਂ ਇਨਵੈਸਟਮੈਂਟ ਪ੍ਰਾਪਰਟੀਆਂ ਆ, ਜਿਨ੍ਹਾਂ ਨੇ Airbnb ਰੱਖੇ ਆ ਵੀ ਭਾਈ ਤੁਸੀਂ ਵੀ ਜਿਹੜਾ ਥੋੜ੍ਹੀ ਜਿਹੀ ਘੂਖ ਜੀ ਜਿਹੜੀ ਉਹ ਕਰਿਓ, ਬਾਅਦ 'ਚ ਘਰ ਤੁਹਾਡਾ ਟਰੈਸ਼ ਕਰਨਗੇ, ਐਵੇਂ ਪੁਲਿਸ ਦੇ ਚੱਕਰਾਂ ਦੇ ਵਿੱਚ ਜਿਹੜਾ ਤੁਸੀਂ ਉਹ ਪੈਣਾ ਆ, ਉਹ ਵੀ ਜਿਹੜਾ ਵਿਚਾਲੇ ਹੀ ਜਿਹੜਾ ਧਿਆਨ ਆ ਉਸ ਨੂੰ ਜ਼ਰੂਰ ਰੱਖਿਓ। ਕੋਵਿਡ ਦੀ ਗੱਲ ਕਰਦੇ ਜਾਈਏ, ਫਰਾਂਸ ਨੇ ਵੀ ਹੁਣ ਇੱਕ ਵਾਇਰਸ ਪਾਸ ਨਾਂ ਦੀ ਜਿਹੜੀ ਚੀਜ਼ ਆ ਉਹ ਸ਼ੁਰੂ ਕਰ ਦਿੱਤੀ ਆ। ਜਿਨ੍ਹਾਂ ਨੇ ਵੀ ਰੈਸਟੋਰੈਂਟਸ ਜਾਂ ਟ੍ਰੇਨਸ ਦੇ ਵਿੱਚ ਜਾਣਾ ਆ, ਉਹਨਾਂ ਨੂੰ ਜਿਹੜਾ ਉਹ ਸਫ਼ਰ ਕਰਨ ਦੇ ਲਈ ਜਾਂ ਉੱਥੇ ਖਾਣ ਦੇ ਲਈ ਉਹ ਵਾਇਰਸ ਪਾਸ ਦਿਖਾਉਣਾ ਪੈਣਾ। ਸੋ ਵੈਕਸੀਨ ਪਾਸਪੋਰਟ ਜਿੱਦਾਂ ਬਹੁਤ ਚਿਰ ਤੋਂ ਚਰਚਾ ਜਿਹੜੀ ਚੱਲ ਰਹੀ ਸੀ, ਕਈ ਮੁਲਕਾਂ ਨੇ ਕਈ ਥਾਵਾਂ ਦੇ ਉੱਤੇ ਜਿਹੜਾ ਆਲਰੇਡੀ ਇਸ ਨੂੰ ਸ਼ੁਰੂ ਕਰ ਦਿੱਤਾ ਆ। QR ਕੋਡ ਕਹਿੰਦੇ ਆ ਵੀ ਇੱਕ ਹਰ ਇੱਕ ਬੰਦੇ ਨੂੰ ਜਿਹਨੇ ਵੈਕਸੀਨੇਸ਼ਨ ਲਵਾਈ ਹੋਈ ਆ ਉਸ ਨੂੰ ਜਿਹੜਾ ਉਹ ਮਿਲੇਗਾ, ਅਤੇ ਉਸ ਹਿਸਾਬ ਦੇ ਨਾਲ ਸੋ ਕਹਿੰਦੇ ਵੀ ਉੱਥੋਂ ਦੀਆਂ ਜਿਹੜੀਆਂ ਹਾਈ ਸਪੀਡ ਇੰਟਰਸਿਟੀ ਅਤੇ ਜਿਹੜੀਆਂ ਨਾਈਟ ਟ੍ਰੇਨਸ ਆ ਉਹ ਤਕਰੀਬਨ ਰੋਜ਼ਾਨਾ 4 ਲੱਖ ਜਿਹੜੇ ਪੈਸੇਂਜਰਸ ਆ ਉੱਥੇ ਟਰੈਵਲ ਕਰਦੇ ਆ। ਸੋ ਉਹੀ ਜਿਹੜੇ ਹੁਣ ਉਸ ਦੇ ਵਿੱਚ ਟਰੈਵਲ ਕਰ ਸਕਣਗੇ ਜਿਨ੍ਹਾਂ ਦੇ ਕੋਲ ਇਹ ਜਿਹੜਾ ਵਾਇਰਸ ਦਾ ਜਿਹੜਾ ਉਹ ਪਾਸ ਹੋਵੇਗਾ। ਜੀ, ਅਗਲੀ ਖਬਰ ਵੱਲ ਚੱਲੀਏ। ਇੱਕ ਬਹੁਤ ਹੀ ਖਤਰਨਾਕ ਜਿਹੜੀ ਅੱਜ ਰਿਪੋਰਟ ਯੂਨਾਈਟਿਡ ਨੇਸ਼ਨਸ ਇੰਟਰ ਗਵਰਨਮੈਂਟਲ ਪੈਨਲ ਵੱਲੋਂ ਕਲਾਈਮੇਟ ਚੇਂਜ ਦੇ ਉੱਤੇ ਆਈ ਆ। ਕਹਿੰਦੇ ਪਈ ਜਿਹੜੀ ਗਲੋਬਲ ਵਾਰਮਿੰਗ ਆ ਬਹੁਤ ਤੇਜ਼ੀ ਨਾਲ ਇਹ ਵੱਧ ਰਹੀ ਹੈਗੀ ਆ। ਇਹਨੂੰ ਦੇਖਦੇ ਹੋਏ ਹੁਣ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਵੀ ਕਾਫੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਘਬਰਾਇਆ। ਕਹਿੰਦੇ ਪਈ ਆਪਾਂ ਨੂੰ ਇਹਦੇ ਉੱਤੇ ਬਹੁਤ ਜਲਦੀ ਜਿਹੜਾ ਐਕਸ਼ਨ ਕਰਨਾ ਪੈਣਾ ਹੈ। ਜੀ ਬਿਲਕੁਲ, ਜਿਹੜੀ IPCC ਦੀ ਜਿਹੜੀ ਇਹ ਰਿਪੋਰਟ ਆ ਇੰਟਰ ਗਵਰਨਮੈਂਟਲ ਪੈਨਲ ਫਾਰ ਕਲਾਈਮੇਟ ਚੇਂਜ, ਕਹਿੰਦੇ ਵੀ ਉਹ ਕਲੀਅਰਲੀ ਦੱਸ ਰਹੇ ਆ ਵੀ ਜੇ ਆਪਾਂ ਬਹੁਤ ਵੱਡੇ ਪੱਧਰ ਦੇ ਉੱਤੇ ਚੇਂਜਿਸ ਨਾ ਲੈ ਕੇ ਆਉਂਦੇ ਤਾਂ ਆਪਾਂ ਜਿਹੜਾ ਬਿਲਕੁਲ ਆਪਣੇ ਆਪ ਨੂੰ ਆਪਣੇ ਭਵਿੱਖ ਨੂੰ ਜਿਹੜਾ ਉਹ ਅੱਗ ਦੇ ਵਿੱਚ ਇੱਕ ਹਿਸਾਬ ਦੇ ਨਾਲ ਸੁੱਟ ਰਹੇ ਹੈਗੇ ਆ। ਸਰਬੀਆ ਜਿੱਥੇ ਸਾਰਾ ਸਾਲ ਜਿਹੜੀ ਆ ਉਹ ਠੰਡ ਰਹਿੰਦੀ ਆ, ਜਿਹੜੀ ਬਰਫ਼ ਦੀ ਪਰਤ ਜਿਹੜੀ ਉਹ ਪੱਕੀ ਜੰਮੀ ਰਹਿੰਦੀ ਆ, ਕਹਿੰਦੇ ਵੀ ਉੱਥੇ ਵੀ ਹੀਟ ਵੇਵਸ ਦੇਖੀਆਂ ਜਾ ਰਹੀਆਂ। ਆਪਾਂ ਦੇਖਿਆ ਇੱਥੇ ਵੈਸਟ ਦੇ ਵਿੱਚ ਬੈਠੇ ਆਪਾਂ ਇੱਥੇ ਦੇਖ ਰਹੇ ਹੈਗੇ ਆ ਵੀ ਓਰੇਗਨ, ਵਾਸ਼ਿੰਗਟਨ, BC, ਕੈਨੇਡਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਦਾ ਕਹਿਰ ਜਿਹੜਾ ਆ ਉਹ ਇਸ ਵਾਰ ਆਇਆ ਹੈਗਾ ਆ। ਈਵਨ ਸੈਂਟਰ ਵੈਲੀ ਦੇ ਵਿੱਚ ਦੇਖ ਲਓ 100 ਤੋਂ ਉੱਤੇ ਤਾਪਮਾਨ ਜਿਹੜਾ ਉਹ ਥੱਲੇ ਹੀ ਨਹੀਂ ਆ ਰਿਹਾ। ਲਗਾਤਾਰ ਇੰਨੇ ਦਿਨ ਜਿਹੜਾ ਉਹ ਰਿਕਾਰਡ ਤੋੜ 100 ਤੋਂ ਉੱਤੇ ਜਿਹੜਾ ਉਹ ਤਾਪਮਾਨ ਜਿਹੜਾ ਉਹ ਰਹਿ ਰਿਹਾ ਹੈਗਾ ਆ। ਸੋ ਬਹੁਤ ਜ਼ਿਆਦਾ ਜਿਹੜਾ ਫਰਕ ਆ ਇਸ ਦੇ ਵਿੱਚ ਪੈਂਦਾ ਜਾ ਰਿਹਾ ਆ। ਸੋ ਸਰਬੀਆ ਦੇ ਕਰਕੇ ਪ੍ਰੋਬਲਮ ਇਹ ਆ ਜਿਹੜੀ ਜਿਸ ਟਾਈਮ ਦੇ ਉੱਤੇ ਉੱਥੇ ਬਰਫ਼ ਜੰਮੀ ਸੀ, ਬਹੁਤ ਸਾਰੀ ਜਿਹੜੀ ਮੀਥੇਨ ਗੈਸ ਹੈਗੀ ਆ ਜਿਹੜੀ ਕਿ ਇੱਕ ਗ੍ਰੀਨ ਹਾਊਸ ਗੈਸ ਆ ਉਹ ਬਰਫ਼ ਦੇ ਵਿੱਚ ਨਾਲ ਜੰਮ ਗਈ ਸੀ।
ਹੁਣ ਜਿਉਂ-ਜਿਉਂ ਉਹ ਪਿਘਲ ਰਹੀ ਆ ਬਰਫ਼ ਅਤੇ ਉਹ ਮੀਥੇਨ ਗੈਸ ਜਿਹੜੀ ਆ ਉਹ ਹਵਾ ਦੇ ਵਿੱਚ ਨਾਲ ਸ਼ਾਮਲ ਹੋ ਰਹੀ ਆ, ਜਿਸ ਕਰਕੇ ਜਿਹੜੀ ਆਪਾਂ ਦੇਖ ਰਹੇ ਹਾਂ ਵੀ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਯਾਨੀ ਕਿ ਜਿਹੜੀ ਤਪਸ਼ ਨੂੰ ਅੰਦਰ ਬੰਨ੍ਹ ਕੇ ਰੱਖਦੀਆਂ ਆ ਐਟਮੋਸਫੇਅਰ ਦੇ ਵਿੱਚ, ਵਾਤਾਵਰਣ ਦੇ ਵਿੱਚ, ਉਹ ਹੋਰ ਜ਼ਿਆਦਾ ਵਧੂਗੀ ਅਤੇ ਜਿਹੜਾ ਗ੍ਰੀਨ ਹਾਊਸ ਇਫੈਕਟ ਆ ਉਹ ਲਗਾਤਾਰ ਵੱਧਦਾ ਜਾਊਗਾ। ਉਤੋਂ ਆਪਾਂ ਐਮਾਜ਼ੋਨ ਰੇਨ ਫੋਰੈਸਟ ਦੀ ਗੱਲ ਕਰਦੇ ਸੀਗੇ, ਉਸ ਦੇ ਬਾਰੇ ਇਹ ਆ ਵੀ ਉਹ ਸਭ ਤੋਂ ਜ਼ਿਆਦਾ ਕਾਰਬਨ ਨੂੰ ਖਿੱਚਣ ਵਾਲਾ ਜਿਹੜਾ ਉਹ ਜੰਗਲ ਸੀਗਾ, ਪਰ ਕਹਿੰਦੇ ਵੀ ਵਾਈਲਡ ਫਾਇਰਸ ਉੱਥੇ ਇੰਨੀਆਂ ਕੁ ਜ਼ਿਆਦਾ ਹੋ ਰਹੀਆਂ ਆ ਵੀ ਉਹ ਜਿਹੜਾ ਕਾਰਬਨ ਖਿੱਚਦਾ ਆ, ਜਿਸ ਨੂੰ ਆਕਸੀਜਨ 'ਚ ਤਬਦੀਲ ਕਰਦਾ ਆ, ਉਹ ਹੁਣ ਘਟ ਰਿਹਾ ਆ ਅਤੇ ਅੱਗ ਦੇ ਕਰਕੇ ਜਿਹੜੀ ਕਾਰਬਨ ਡਾਈਆਕਸਾਈਡ ਵੱਧ ਰਹੀ ਆ, ਇੱਦਾਂ ਦੇ ਜਿਹੜੇ ਗ੍ਰੀਨ ਹਾਊਸ ਗੈਸਿਸ ਵੱਧ ਰਹੀਆਂ ਆ, ਉਹ ਉਹਦੇ ਨਾਲੋਂ ਜਿਹੜਾ ਹੋ ਚੁੱਕਾ ਆ। ਸੋ ਓਵਰਆਲ ਜਿਹੜਾ ਐਮਾਜ਼ੋਨ ਫੋਰੈਸਟ ਆ ਉਹ ਵੀ ਹੁਣ ਜ਼ਿਆਦਾ ਕਹਿ ਲਓ ਵੀ ਧੂੰਆਂ ਜਿਹੜਾ ਉਹ ਮਾਰਨ ਲੱਗ ਚੁੱਕਾ ਹੋਇਆ ਆ। ਸੋ ਕਹਿੰਦੇ ਵੀ ਸਾਇੰਟਿਸਟ ਇਹ ਮੰਨਦੇ ਨੇ ਵੀ ਆਪਾਂ ਜਿਹੜਾ ਅਨੁਮਾਨ ਲਾਈ ਬੈਠੇ ਸੀਗੇ ਵੀ ਇੰਨੇ ਚਿਰ ਦੇ ਵਿੱਚ ਤਾਪਮਾਨ 1.1 ਡਿਗਰੀ ਜਿਹੜਾ ਉਹ ਵਧਣਾ ਆ, ਉਹ ਆਲਰੇਡੀ ਜਿਹੜਾ ਹੋ ਚੁੱਕਾ ਹੈ ਅਤੇ ਜਿੰਨਾ ਅਨੁਮਾਨ ਲਾਇਆ ਸੀ ਉਸ ਤੋਂ ਜ਼ਿਆਦਾ ਗਰਮੀ ਜਿਹੜੀ ਉਹ ਹੋਊਗੀ। 1850 ਤੋਂ ਲੈ ਕੇ 1907 ਦੇ ਵਿੱਚ 50 ਸਾਲਾਂ ਦੇ ਵਿੱਚ ਜਿਹੜਾ ਆ ਤਾਪਮਾਨ ਪਹਿਲੋਂ 1 ਡਿਗਰੀ ਵਧਿਆ ਸੀਗਾ ਅਤੇ ਉਹਦੀ ਥਾਂ ਦੇ ਉੱਤੇ ਇਸ ਵਾਰ 2011 ਤੋਂ 2020 ਦੇ ਵਿੱਚ 1.1 ਡਿਗਰੀ ਸੈਲਸੀਅਸ ਜਿਹੜਾ ਆ ਉਹ ਤਾਪਮਾਨ ਸਿਰਫ 9 ਸਾਲਾਂ ਦੇ ਵਿੱਚ ਵੱਧ ਚੁੱਕਾ ਆ। ਅਤੇ ਜਿਸ ਰਫਤਾਰ ਦੇ ਨਾਲ ਤੇਜ਼ੀ ਕਹਿੰਦੇ ਵੀ ਉਹ ਚੱਲ ਰਹੀ ਆ ਅਤੇ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਮਾੜੇ ਹੁੰਦੇ ਜਾਣਗੇ। ਜੀ, ਸੋ ਬਿਲਕੁਲ ਜਿਹੜਾ 3.5 ਟ੍ਰਿਲੀਅਨ ਡਾਲਰ ਦਾ ਬਜਟ ਰੀਕੌਂਸਿਲੇਸ਼ਨ ਬਿੱਲ ਹੈਗਾ, ਉਹਦੇ ਵਿੱਚ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਾਫੀ ਕੁਝ ਕਲੀਨ ਇਲੈਕਟ੍ਰੀਸਿਟੀ ਪੇਮੈਂਟ ਪ੍ਰੋਗਰਾਮ, ਕਲੀਨ ਐਨਰਜੀ, ਮੈਨੂਫੈਕਚਰਿੰਗ, ਟਰਾਂਸਪੋਰਟੇਸ਼ਨ ਟੈਕਸ ਇਨਸੈਂਟਿਵਸ ਅਤੇ ਗ੍ਰਾਂਟਸ, ਫੰਡਿੰਗ ਫॉर ਏ ਸਿਵਿਲੀਅਨ ਕਲਾਈਮੇਟ ਕਾਰਪਸ ਅਤੇ ਨਿਊ ਪੋਲੂਟਰ ਫੀਸ ਔਨ ਮੀਥੇਨ ਅਤੇ ਕਾਰਬਨ ਇੰਪੋਰਟਸ ਦੇ ਉੱਤੇ, ਅਤੇ ਜਿਹੜੀਆਂ ਕੰਜ਼ਿਊਮਰ ਨੂੰ ਰੀਵੇਟਸ ਹੋ ਗਈਆਂ ਹੋਮ ਇਲੈਕਟ੍ਰੀਫਿਕੇਸ਼ਨ ਅਤੇ ਵੈਦਰਾਈਜੇਸ਼ਨ ਦੇ ਉੱਤੇ, ਇਹ ਜਿਹੜੇ ਇਨਕਲੂਡ ਕਰ ਰਹੇ ਆ, ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਸੋਚ ਰਿਹਾ ਵੀ 50 ਤੋਂ 52% ਜਿਹੜੀਆਂ ਗੈਸ ਐਮਿਸ਼ਨਸ ਆ ਉਹ ਆਪਾਂ 2030 ਤੱਕ ਖਤਮ ਕਰਨੀਆਂ ਆ ਅਤੇ 0% ਜਿਹੜੀਆਂ ਐਮਿਸ਼ਨਸ ਆ 2050 ਤੱਕ ਕਰਨੀਆਂ ਹੈਗੀਆਂ। ਸੋ ਇਹ ਜਿਹੜਾ ਆ ਇਹਦੇ 'ਤੇ ਬਹੁਤ ਛੇਤੀ ਐਕਟ ਕਰਨਾ ਪੈਣਾ ਆ। ਜਿਸ ਤਰ੍ਹਾਂ ਤੁਸੀਂ ਹੀਟ ਦੀ ਗੱਲ ਕਰਦੇ ਸੀ, ਇੱਕ ਹੋਰ ਹੀਟ ਵੇਵ ਜਿਹੜੀ ਆ ਹੁਣ USA ਦੇ ਵਿੱਚ ਆ ਰਹੀ ਹੈ, ਇਹ ਵੀ ਬਹੁਤ ਖਤਰਨਾਕ ਆ। ਵੈਸਟ ਕੋਸਟ ਦੇ ਵਿੱਚ 107 ਦੇ ਕਰੀਬ ਵੱਡੀਆਂ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ, 107 ਦੇ ਕਰੀਬ 2.3 ਮਿਲੀਅਨ ਏਕੜਸ ਜਿਹੜੇ ਆ ਸੜ ਕੇ ਸਵਾਹ ਹੋ ਚੁੱਕੇ ਆ। ਆਹ ਵੀਕ ਫਿਰ 15 ਸਟੇਟਸ ਜਿਹੜੀਆਂ ਆਲਮੋਸਟ ਵੈਸਟ ਦੇ ਵਿੱਚ ਹੈਗੀਆਂ ਆ, ਉੱਥੇ ਕਹਿੰਦੇ ਭਈ 105 ਤੋਂ ਉੱਪਰ ਜਿਹੜਾ ਟੈਂਪਰੇਚਰ ਰਹੂਗਾ। ਡਿਕਸੀ ਫਾਇਰ ਕੈਲੀਫੋਰਨੀਆ ਦੀ ਸੈਕਿੰਡ ਬਿਗੇਸਟ ਵਾਈਲਡ ਫਾਇਰ ਬਣ ਚੁੱਕੀ ਆ, ਜਿਹਦੇ ਨਾਲ 627 ਦੇ ਕਰੀਬ ਬਿਲਡਿੰਗਸ ਸੜ ਕੇ ਸੁਆਹ ਹੋ ਚੁੱਕੀਆਂ ਆ, 42 ਦੇ ਕਰੀਬ ਹੋਰ ਸਟਰਕਚਰਸ ਅਤੇ 4,99,227 ਏਕੜ ਜਿਹੜੇ ਆ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਸੋ ਜਿਹੜੀਆਂ ਇੱਕ ਤਾਂ ਕਲਾਈਮੇਟ ਚੇਂਜ ਕਰਕੇ ਅਤੇ ਦੂਸਰਾ ਜਿਹੜੀਆਂ ਅੱਗਾਂ ਇੰਨੀਆਂ ਲੱਗੀਆਂ ਆ ਉਹਨਾਂ ਦਾ ਅਸਰ ਵੀ ਜਿਹੜਾ ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਕਹਿੰਦੇ ਵੀ ਅੱਗਾਂ ਲੱਗਣ ਦਾ ਕਾਰਨ ਵੀ ਕਲਾਈਮੇਟ ਚੇਂਜ ਹੈਗਾ। ਜੀ ਬਿਲਕੁਲ। ਸੋ ਜਿਹੜੇ ਕਈ ਸੈਨੇਟਰਸ ਆ ਉਹ ਕਹਿ ਰਹੇ ਆ ਵੀ ਭਾਈ ਜੇ IPCC ਦੀ ਰਿਪੋਰਟ ਜੇ ਤੁਸੀਂ ਪੜ੍ਹਦੇ ਆ ਅਤੇ ਤੁਹਾਨੂੰ ਤਾਂ ਅੱਖਾਂ ਬੰਦ ਕਰਕੇ ਸਾਰੇ ਦੇ ਸਾਰੇ ਸੈਨੇਟਰਸ ਨੂੰ ਇਸ ਚੀਜ਼ ਦੇ ਵਿੱਚ ਜਿਹੜਾ ਆ ਕੋਈ ਨਾ ਕੋਈ ਵੱਡੇ ਕਦਮ ਜਿਹੜੇ ਉਹ ਚੱਕਣ ਦੀ ਜਿਹੜੀ ਉਹ ਜ਼ਰੂਰਤ ਆ, ਪਰ ਆਪਾਂ ਨੂੰ ਪਤਾ ਆ ਵੀ ਇਹ ਚੀਜ਼ ਹੋਣੀ ਮੁਮਕਿਨ ਨਹੀਂ ਹੈਗੀ। ਰਾਈਟ ਵਿੰਗ ਵਾਲਿਆਂ ਨੇ ਅੱਜ ਤੱਕ ਜਿਹੜਾ ਕਲਾਈਮੇਟ ਚੇਂਜ ਨੂੰ ਜਿਹੜਾ ਉਹ ਮੰਨਿਆ ਨਹੀਂ ਆ। ਉਹ ਬਰਫ਼ ਦਾ ਗੋਲਾ ਲੈ ਕੇ ਸੈਨੇਟ 'ਚ ਪਹੁੰਚ ਜਾਂਦੇ, ਕਹਿੰਦੇ ਜੀ ਦੇਖੋ ਕਾਹਦੀ ਗਲੋਬਲ ਵਾਰਮਿੰਗ ਆ, ਇੱਥੇ ਤਾਂ ਬਰਫ਼ ਜਿਹੜੀ ਉਹ ਪੈਣ ਡਈ ਆ। ਹੁਣ ਤੁਸੀਂ ਆਪਾਂ ਦੇਖਿਆ ਵੀ ਇਸ ਸਾਲ ਦੇ ਵਿੱਚ ਜਦੋਂ ਟੈਕਸਸ ਤਾਈਂ ਜਿੱਥੇ ਗਰਮੀ ਹੋਈ ਗਰਮੀ ਰਹਿੰਦੀ ਆ, ਇੰਨੀ ਜ਼ਿਆਦਾ ਫਰੀਜ਼ਿੰਗ ਟੈਂਪਰੇਚਰ ਹੋਇਆ ਵੀ ਬਿਜਲੀ ਵੀ ਬੰਦ ਹੋਈ, ਕਿੰਨੇ ਲੋਕ ਜਿਹੜੇ ਆ ਉਹ ਦਰਜਨਾਂ ਦੇ ਆંકੜਿਆਂ ਦੇ ਵਿੱਚ ਜਿਹੜੇ ਉਹ ਲੋਕ ਮਰੇ। ਸੋ ਇਹ ਨਵਾਂ ਨਾਰਮਲ ਬਣਦਾ ਜਾ ਰਿਹਾ ਆ। ਬਾਰ-ਬਾਰ ਹਰੀਕੇਨਸ, ਟੋਰਨੇਡੋਜ਼ ਆਉਂਦੇ ਸੀਗੇ, ਇੰਨੀ ਜ਼ਿਆਦਾ, ਇੰਨੀ ਮਾਤਰਾ 'ਚ, ਇੰਨੀ ਰਫਤਾਰ 'ਚ, ਇੰਨੇ ਸਟਰੋਂਗ ਜਿਹੜੇ ਆ ਉਹ ਨਹੀਂ ਸੀ ਆਉਂਦੇ ਹੁੰਦੇ। ਸੋ ਉਹ ਇੱਕ ਜਿਹੜੀ ਸਥਿਤੀ ਆ ਕਾਫੀ ਚਿੰਤਾ ਭਰਪੂਰ ਜਿਹੜੀ ਹੈਗੀ ਆ, ਅਤੇ ਸਾਰਿਆਂ ਨੂੰ ਆਪਣੇ ਪੱਧਰ ਦੇ ਉੱਤੇ ਜਿਹੜੇ ਜ਼ਰੂਰ ਤਬਦੀਲੀਆਂ ਆਪਣੇ ਜਿਹੜੇ ਰਹਿਣ ਸਹਿਣ ਦੇ ਵਿੱਚ ਲਿਆਉਣ ਦੀ ਜਿਹੜੀ ਉਹ ਜ਼ਰੂਰਤ ਆ, ਇੰਡੀਵਿਜੂਅਲ ਲੈਵਲ ਦੇ ਉੱਤੇ ਵੀ, ਅਤੇ ਜਿਹੜੀਆਂ ਕੰਪਨੀਜ਼ ਹੈਗੀਆਂ ਆ ਉਹਨਾਂ ਨੂੰ ਵੀ ਹੁਣ ਦੇਖੋ ਚਾਹੇ ਇਨਸੈਂਟਿਵ ਦੇਣੇ ਪੈਣ ਅਤੇ ਚਾਹੇ ਕੁਛ ਕਰਨਾ ਪਵੇ, ਫਾਇਦਾ ਤਾਂ ਬਚਾਂਗੇ ਅਤੇ ਤਾਂ ਹੀ ਜੇ ਜਿਹੜੀ ਉਹ ਧਰਤੀ ਜਿਹੜੀ ਉਹ ਬਚੀ ਰਹੂਗੀ, ਨਹੀਂ ਤਾਂ ਕੰਮ ਜਿਹੜਾ ਉਹ ਖਰਾਬ ਹੀ ਹੁੰਦਾ
ਜਾ ਰਿਹਾ ਹੈਗਾ ਆ। ਤੇ ਆਪਾਂ ਹਰਜੋਤ ਸਿੰਘ ਜੀ ਲੈਂਦੇ ਇੱਥੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਤੇ ਇੱਦਾਂ ਹੀ ਪੰਜਾਬੀ ਰੇਡੀਓ ਇਸੇ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408 272 2500। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵਨਿਊ ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਸਨੋ, 6735 ਨਾਰਥ ਫਰਸਟ ਸਟਰੀਟ ਫ੍ਰੈਸਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿਲਡ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। ਐਡਰੈਸ 4709 ਅਲ कैपिटान Suite 103 Fresno or visit fresnoimmigration.com। ਵਿਆਹੀ ਆਈ ਨੂੰ 4 ਦਿਨ ਹੀ ਹੋਏ, ਦੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਾਡੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤਾਂ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। ਟੋਯੋਟਾ ਆਫ ਕਲੋਵਿਸ 895 ਵੈਸਟ ਸ਼ਾਹ ਐਵਨਿਊ ਕਲੋਵਿਸ। ਪੁੱਤਰ ਜੀ, ਪਰਮਾਤਮਾ ਦੀ ਮਿਹਰ ਨਾਲ ਆਪਣੇ ਕੋਲ ਗੈਸ ਸਟੇਸ਼ਨ, ਲੀਕਰ ਸਟੋਰ ਤੇ ਟਰੱਕਿੰਗ ਯਾਰਡ ਨਾਲ ਮਾਰੋ-ਮਾਰ ਹੋਈ ਪਈ ਆ। ਤੇ ਹੁਣ ਅਗਲਾ ਪ੍ਰੋਜੈਕਟ ਕੀ ਹੋ ਸਕਦਾ? ਡਰ, ਮੈਂ ਤਾਂ ਬਿਜ਼ਨਸਾਂ ਦੇ ਚੱਕਰ ਲਾ ਕੇ ਥੱਕ ਚੁੱਕਾ। ਹੁਣ ਕੋਈ ਨਵਾਂ ਪ੍ਰੋਜੈਕਟ ਕਰਨ ਨੂੰ ਦਿਲ ਨਹੀਂ ਕਰਦਾ। ਤੂੰ ਦਿਲ ਨਾ ਛੱਡ, ਬਿਜ਼ਨਸਾਂ ਤੇ ਗੇੜੇ ਲਾਉਣ ਦੀ ਬਜਾਏ ਕਾਲ ਕਰ ਵਿਸਤਾ CCTV ਵਾਲੇ ਸੁਖਪਾਲ ਹੋਰਾਂ ਨੂੰ। ਦੇਖਣਾ ਉਹਨਾਂ ਦੀ ਤਜਰਬੇਕਾਰ ਟੀਮ 4K ਟੈਕਨੋਲੋਜੀ ਦੇ ਮਾਡਰਨ ਕੈਮਰੇ ਲਗਾ ਕੇ ਕਮਾਲ ਕਰ ਦੇਣਗੇ ਤੇ ਨਾਲੇ ਟਰੱਕਿੰਗ ਯਾਰਡ ਵਿੱਚ ਕੈਮਰੇ ਲਗਾਉਣ ਦੇ ਪੂਰੇ ਮਾਰ ਨੇ। ਅੱਛਾ ਡਰ, ਮੈਂ ਅੱਜ ਹੀ ਕਾਲ ਕਰਦਾ ਵਿਸਤਾ CCTV ਵਾਲਿਆਂ ਨੂੰ ਤੇ ਉਹਨਾਂ ਨੂੰ ਕਹਿੰਦਾ
ਰਹਿਣਾ ਆਪਣੇ ਸਾਰੇ ਬਿਜ਼ਨਸਾਂ ਤੇ 4K ਦੀ ਮਾਡਰਨ ਟੈਕਨੋਲੋਜੀ ਵਾਲੇ ਕੈਮਰੇ ਲਾ ਕੇ ਮੇਰੇ ਚੱਕਰ ਤਾਂ ਕਰਨ ਬੰਦ, ਤਾਂ ਜੋ ਮੈਂ ਨਵੇਂ ਪ੍ਰੋਜੈਕਟ ਦੇ ਬਾਰੇ ਸੋਚਾਂ। ਸੋ ਜੇਕਰ ਤੁਸੀਂ ਘਰ, ਗੈਸ ਸਟੇਸ਼ਨ, ਲੀਕਰ ਸਟੋਰ, ਟਰੱਕਿੰਗ ਯਾਰਡ ਜਾਂ ਕਿਸੇ ਵੀ ਬਿਜ਼ਨਸ ਤੇ ਲੇਟੈਸਟ 4K ਟੈਕਨੋਲੋਜੀ ਦੇ ਕੈਮਰੇ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਸੁਖਪਾਲ ਸਿੰਘ ਹੋਰਾਂ ਨੂੰ। ਇਹਨਾਂ ਦੀ ਕੰਪਨੀ 22 ਸਾਲ ਪੁਰਾਣੀ ਹੈ ਤੇ ਇਹ ਕੈਲੀਫੋਰਨੀਆ ਦੇ ਹਰੇਕ ਏਰੀਆ ਵਿੱਚ ਕੈਮਰਾ ਸਿਸਟਮ ਇੰਸਟਾਲ ਕਰਦੇ ਨੇ ਤੇ ਇਹਨਾਂ ਦਾ ਫੋਨ ਨੰਬਰ ਹੈ ਜੀ 6615865080 661 586 5080। ਫਿਰ ਸੋਚ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੇ ਨਿਊਯਾਰਕ ਦੇ ਗਵਰਨਰ ਹੈਗੇ ਆ ਐਂਡਰਿਊ ਕੁਓਮੋ, ਉਹਨਾਂ ਦੀ ਇੰਪੀਚਮੈਂਟ ਦੇ ਲਈ ਨਿਊਯਾਰਕ ਦੀ ਜਿਹੜੀ ਅਸੈਂਬਲੀ ਜੁਡੀਸ਼ਰੀ ਕਮੇਟੀ ਆ ਉਹਨਾਂ ਨੇ ਮਿਲਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਲੱਗਦਾ ਹੈ ਵੀ ਉਹਨਾਂ ਦੀ ਜਿਹੜੀ ਇੰਪੀਚਮੈਂਟ ਜਿਹੜੀ ਆ ਉਹ ਲਗਭਗ ਹੋ ਹੀ ਜਾਣੀ ਆ। ਮਲੀਸਾ ਡੇਰੋਸਾ ਜਿਹੜੇ ਉਹਨਾਂ ਦੇ ਐਗਜ਼ੀਕਿਊਟਿਵ ਸੈਕਟਰੀ ਸੀ, ਉਸ ਨੇ ਕੱਲ੍ਹ ਜਿਹੜਾ ਰਿਜ਼ਾਈਨ ਕਰ ਦਿੱਤਾ। ਕਹਿੰਦੀ ਵੀ ਮੈਂ ਇੰਨਾ ਹੈਡਿਕ ਨਹੀਂ ਲੈ ਸਕਦੀ। ਉਹ ਉਹਨਾਂ ਦੇ ਬਹੁਤ ਹੀ ਜਿੱਦਾਂ ਇਨਰ ਸਰਕਲ ਦੇ ਵਿੱਚੋਂ ਸੀਗੀ। ਸੋ ਗਵਰਨਰ ਐਂਡਰਿਊ ਕੁਓਮੋ ਦਾ ਜਿਹੜੇ ਅਲੈਜਡ ਸੈਕਸ਼ੂਅਲ ਹਰਾਸਮੈਂਟ ਆ ਉਹਦੇ ਸੰਬੰਧ ਦੇ ਵਿੱਚ ਇੱਕ ਜਿਹੜੀ ਬੀਬੀ ਆ ਉਹ ਵੀ ਹੁਣ ਸਾਹਮਣੇ ਆ ਗਈ ਹੈਗੀ ਆ, ਜਿਸ ਨੇ ਉਹਨਾਂ ਦੇ ਉੱਤੇ ਜਿਹੜੇ ਚਾਰਜਸ ਲਾਏ ਆ, ਜਿਹਦੇ ਕਰਕੇ ਉਹਨਾਂ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਆ ਸ਼ੁਰੂ ਹੋਈ ਹੈਗੀ ਆ। ਜੀ ਬਿਲਕੁਲ। ਜਿਹੜੇ ਅਸੈਂਬਲੀ ਦੇ ਮੈਂਬਰਸ ਆ ਉਹਨਾਂ ਨੇ ਹੁਣ ਮੰਗ ਕੀਤੀ ਆ ਉਸ ਰਿਪੋਰਟਸ ਦੇ ਵਿੱਚ ਜਿਹੜੇ ਦਸਤਾਵੇਜ਼ ਆ, ਟਰਾਂਸਕ੍ਰਿਪਟਸ ਆ ਅਤੇ ਜਿਹੜੇ ਐਵੀਡੈਂਸ ਆ, ਸਬੂਤ ਆ, ਉਸ ਦੇ ਲਈ ਕਹਿੰਦੇ ਵੀ ਰਿਪੋਰਟ ਜਿਹੜੀ ਉਹ ਡੈਫੀਨੇਟਲੀ ਹੈਗੀ ਆ, ਪਰ ਇਹਨਾਂ ਨੇ ਕਹਿੰਦੇ ਵੀ ਉਹ ਕਰਨ ਤੋਂ ਪਹਿਲਾਂ, ਇੰਪੀਚਮੈਂਟ ਕਰਨ ਤੋਂ ਪਹਿਲਾਂ ਉਹ ਸਾਰੇ ਦਸਤਾਵੇਜ਼ਾਂ ਦੀ ਹੁਣ ਮੰਗ ਕੀਤੀ ਆ। ਸੋ ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਆ ਲਟੀਟੀਆ ਜੇਮਸ, ਜਿਨ੍ਹਾਂ ਨੇ ਇਹ ਰਿਪੋਰਟ ਪੇਸ਼ ਕੀਤੀ ਸੀ, ਜਿਸ ਦੇ ਵਿੱਚ 11 ਔਰਤਾਂ ਦੇ ਨਾਲ ਕਥਿਤ ਤੌਰ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਜਿਹੜੇ ਉਸ ਦੇ ਵਿੱਚ ਇਹਨਾਂ ਦੇ ਉੱਤੇ ਜਿਹੜੇ ਦੋਸ਼ ਆ ਉਹ ਹੈਗੇ ਆ। ਕੱਲ੍ਹ ਇੱਕ ਇੰਟਰਵਿਊ ਦੇ ਵਿੱਚ ਜਿਸ ਨੂੰ ਗਰੋਪ ਕੀਤਾ ਸੀਗਾ ਜਿਹੜਾ ਐਂਡਰਿਊ ਕੁਓਮੋ ਨੇ, ਜਿਹੜਾ ਉਹਨਾਂ ਦੇ ਕਹਿਣ ਦੇ ਮੁਤਾਬਕ ਉਸ ਬੀਬੀ ਦੇ, ਉਹਦੀ ਇੰਟਰਵਿਊ ਵੀ ਜਿਹੜੀ ਉਹ ਹੋਈ ਹੈਗੀ ਆ। ਸੋ ਉਸ ਨੇ ਓਪਨ ਅਪ ਕਹਿੰਦੇ ਹੋਈ ਆ ਅਤੇ ਆਪਣੀਆਂ ਗੱਲਾਂ ਜਿਹੜੀਆਂ ਉਹ ਕੀਤੀ ਆ। ਬ੍ਰਿਟਨੀ ਕਮਿਸੋ ਜਿਹੜਾ ਉਸ ਦਾ ਨਾਮ ਹੈਗਾ ਆ, ਜਿਸ ਨੇ ਇਹ ਦੋਸ਼ ਜਿਹੜੇ ਉਹ ਲਗਾਏ ਸੀਗੇ। ਅਤੇ ਹੁਣ ਕਹਿੰਦੇ ਵੀ 2017 ਦੇ ਵਿੱਚ ਇਸ ਨੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਅਤੇ ਕੁਓਮੋ ਦੇ ਨਾਲ ਇੱਦਾਂ ਦੇ ਜਿਹੜੇ ਆ ਕਈ ਵਾਰੀ ਜਿਹੜੀਆਂ ਆ ਉਹ ਕ੍ਰੀਪੀ ਇਨਕਾਊਂਟਰਸ, ਜਿਸ ਨੂੰ ਉਹ ਕਹਿ ਰਹੀ ਆ ਅਨਵਾਂਟਿਡ, ਵੀ ਬਗੈਰ ਮਤਲਬ ਤੋਂ, ਬਗੈਰ ਉਸ ਦੀ ਆਗਿਆ ਤੋਂ ਉਸ ਨੂੰ ਉਹ ਟੱਚ ਜਿਹੜਾ ਉਹ ਕਰਦਾ ਸੀਗਾ। ਸੋ ਉਹ ਚੀਜ਼ਾਂ ਜਿਹੜੀਆਂ ਆ ਉਸ ਦੇ ਬਾਰੇ ਹੁਣ ਉਸਨੇ ਸਾਹਮਣੇ ਜਿਹੜੀਆਂ ਉਹ ਲਿਆਂਦੀਆਂ ਹੈਗੀਆਂ। ਸੋ ਇਹ ਹੁਣ ਦੇਖਦੇ ਹਾਂ ਕੀ ਹੁੰਦਾ ਹੈ। ਐਂਡਰਿਊ ਕੁਓਮੋ ਕਹਿ ਰਿਹਾ ਆ ਬਾਰ-ਬਾਰ ਵੀ ਇਹ ਜਿਹੜੇ ਦੋਸ਼ ਆ ਇਹ ਸਾਰੇ ਗਲਤ ਨੇ, ਪਰ ਜਿਹੜੀਆਂ ਰਾਈਟ ਨਾਓ ਰਿਪੋਰਟਸ ਆ ਉਹ ਟੋਟਲੀ ਹੋਰ ਹੀ ਪਾਸੇ ਇਸ਼ਾਰਾ ਕਰ ਰਹੀਆਂ ਨੇ। ਜੀ ਇਸੇ ਤਰ੍ਹਾਂ ਜੇ ਇੱਕ ਹੋਰ ਆਰ ਕੈਲੀ ਜਿਹੜਾ ਹੈਗਾ ਆ, ਇਹ ਗ੍ਰੈਮੀ ਅਵਾਰਡ ਵਿਨਿੰਗ ਸਿੰਗਰ ਹੈਗਾ, 2019 ਤੋਂ ਜੇਲ੍ਹ ਦੇ ਵਿੱਚ ਆ। ਇਹਦੇ ਉੱਤੇ ਵੀ 4 ਵੱਖ-ਵੱਖ ਚਾਰਜਸ ਜਿਹੜੇ ਆ ਉਹ ਲੱਗੇ ਹੋਏ ਹੈਗੇ ਆ। ਸੈਕਸ ਟਰੈਫਿਕਿੰਗ ਦੇ ਵਿੱਚ, ਅੰਡਰ ਏਜ ਗਰਲਜ਼ ਨੂੰ ਇੰਟਰਸਟੇਟ ਦੇ ਵਿੱਚ ਲੈ ਕੇ ਆਉਣਾ, ਪੋਰਨੋਗ੍ਰਾਫੀ, ਇੱਦਾਂ ਦੇ ਜਿਹੜੇ ਚਾਰਜ ਲੱਗੇ ਹੋਏ। 54 ਸਾਲਾਂ ਦਾ ਜਿਹੜਾ ਕੈਲੀ ਆ, ਉਸ ਨੇ ਹਜੇ ਤੱਕ ਤਾਂ ਗਿਲਟੀ ਨਹੀਂ ਫੀਲ ਕੀਤਾ ਹੈਗਾ, ਗਿਲਟੀ ਨਹੀਂ ਮੰਨਿਆ ਹੈਗਾ ਆਪਣੇ ਆਪ ਨੂੰ, ਪਰ ਉਹਦਾ ਜਿਹੜਾ ਟਰਾਇਲ ਆ ਉਹ ਹੁਣ ਅਗਸਤ 18 ਨੂੰ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈਗਾ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਜਿਹੜਾ ਦੇਖਿਆ ਜਾ ਰਿਹਾ ਸੈਕਰਾਮੈਂਟੋ ਦੇ ਵਿੱਚ ਇੱਕ ਜਿਹੜੀ ਸਟਰੀਟ ਆ ਉੱਥੇ ਉਸ ਨੂੰ ਬੰਦ ਹੀ ਕਰਨਾ ਪਿਆ। ਕਹਿੰਦੇ ਵੀ ਉੱਥੇ ਬਹੁਤ ਹੀ ਜ਼ਿਆਦਾ ਕੋਲੀਜਨਸ, ਐਕਸੀਡੈਂਟਸ ਜਿਹੜੇ ਉਹ ਹੋ ਰਹੇ ਸੀ।
ਓਕ ਪਾਰਕ ਨੇਬਰਹੁੱਡ ਦੇ ਵਿੱਚ ਜਿਹੜੀ ਆ ਉਹਨਾਂ ਨੇ ਹੁਣ ਪੱਕੇ ਤੌਰ ਦੇ ਉੱਤੇ ਜਿਹੜੀਆਂ ਵਹੀਕਲਸ ਆ, ਗੱਡੀਆਂ ਆ, ਉੱਧਰ ਆਉਣ ਦੇ ਲਈ ਉਹਨਾਂ ਨੇ ਬੰਦ ਕਰ ਦਿੱਤਾ ਹੈਗਾ ਆ। ਸੋ 2nd ਐਵੀਨਿਊ ਦਾ ਕੁਛ ਹਿੱਸਾ ਜਿਹੜਾ 34th ਸਟਰੀਟ ਅਤੇ ਬਰੋਡਵੇ ਦੇ ਵਿਚਕਾਰ ਹੈਗਾ ਆ, ਉਸ ਨੂੰ ਵਹੀਕਲ ਟਰੈਫਿਕ ਦੇ ਲਈ ਬੰਦ ਕਰ ਦਿੱਤਾ। ਕਹਿੰਦੇ ਵੀ ਬਹੁਤ ਸਾਰੀਆਂ ਕੰਪਲੇਂਟਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਲਿਆ ਆ। ਕਹਿੰਦੇ ਵੀ ਸਿਰਫ ਇਸ ਇਲਾਕੇ ਦੇ ਵਿੱਚ ਟਰੈਫਿਕ ਡਾਟਾ ਇਹ ਸ਼ੋ ਕਰਦਾ ਆ ਵੀ ਲੋੜੋਂ ਵੱਧ ਜਿਹੜੇ ਆ ਉੱਥੇ ਕ੍ਰੈਸ਼ਿਜ਼ ਆ ਉਹ ਉੱਥੇ ਹੋ ਰਹੇ ਸੀਗੇ। ਸੋ ਇਸ ਲਈ ਉਹਨਾਂ ਨੇ ਉਹ ਹੁਣ ਬੰਦ ਕਰ ਦਿੱਤੀ ਆ। ਸੋ ਕਹਿੰਦੇ ਵੀ ਪਰ ਜਿਹੜੇ ਬਾਈਸਾਈਕਲ ਦੇ ਉੱਤੇ ਜਾ ਰਹੇ ਆ ਅਤੇ ਪੈਡੈਸਟਰੀਅਨ ਆ, ਉਹ ਫਿਰ ਵੀ ਇਸ ਦੇ ਵਿੱਚੋਂ ਜਿਹੜਾ ਤੁਰ ਕੇ ਉੱਧਰੋਂ ਦੀ ਲੰਘ ਸਕਦੇ ਆ, ਪਰ ਗੱਡੀਆਂ ਦਾ ਆਉਣਾ ਜਾਣਾ ਇੱਥੇ ਉਹਨਾਂ ਨੇ ਬੰਦ ਕਰ ਦਿੱਤਾ ਆ। ਅਗਲੀ ਖਬਰ ਐਮਾਜ਼ੋਨ ਤੋਂ ਆ ਰਹੀ ਆ। ਐਮਾਜ਼ੋਨ ਨੇ ਆਪਣੇ 9 ਲੱਖ ਦੇ ਕਰੀਬ ਜਿਹੜੇ ਵਰਕਰਸ ਆ ਵੇਅਰ ਹਾਊਸ ਦੇ ਵਿੱਚ ਕੰਮ ਕਰਦੇ, ਉਹਨਾਂ ਸਾਰਿਆਂ ਨੂੰ ਹੁਣ ਰਿਕੁਆਇਰ ਕਰ ਦਿੱਤਾ ਵੀ ਤੁਹਾਨੂੰ ਜਿਹੜਾ ਮਾਸਕ ਆ ਉਹ ਪਹਿਨਣਾ ਪਊਗਾ ਜਦੋਂ ਤੁਸੀਂ ਇਨਡੋਰਸ ਕੰਮ ਕਰਦੇ ਹੈਗੇ ਆ, ਚਾਹੇ ਤੁਸੀਂ ਟੀਕੇ ਲਵਾਏ ਆ ਚਾਹੇ ਨਹੀਂ ਲਵਾਏ ਹੈਗੇ। ਵਾਲਮਾਰਟ ਅਤੇ ਟਾਰਗੇਟ ਸਟੋਰਸ ਨੇ ਵੀ ਆਪਣੇ EMPLOYEES ਨੂੰ ਪਿਛਲੇ ਹਫ਼ਤਿਆਂ ਦੇ ਦੌਰਾਨ ਮੈਂਡੇਟ ਕਰਤਾ ਸੀ, ਜ਼ਰੂਰੀ ਕਰਤਾ ਸੀ ਵੀ ਤੁਹਾਨੂੰ ਜਿਹੜਾ ਮਾਸਕ ਪਾਉਣਾ ਪਊਗਾ। ਸੋ ਹੁਣ ਜਿਹੜੀਆਂ ਕੰਪਨੀਆਂ ਆ, ਖਾਸ ਕਰਕੇ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਆ, ਉਹ ਲਾ ਸੂਟਸ ਤੋਂ ਪਲੱਸ ਗਵਰਨਮੈਂਟ ਤੋਂ ਵੀ ਡਰ ਰਹੀਆਂ ਆ ਵੀ ਜੇ ਉਹਨਾਂ ਦੇ ਕੰਮ ਵਾਲੀ ਜਗ੍ਹਾ ਦੇ ਉੱਤੇ ਕਰੋਨਾ ਵਾਇਰਸ ਫੈਲਦੀ ਆ ਅਤੇ ਉਹਨਾਂ ਦੇ ਅਗੇਂਸਟ ਕਾਫੀ ਐਕਸ਼ਨ ਹੋ ਸਕਦੇ ਆ। ਦੂਜੇ ਜਿਹੜੇ ਕੇਸਾਂ ਦੀ ਗਿਣਤੀ ਕਾਫੀ ਵੱਧ ਰਹੀ ਆ। ਸੋ ਹੁਣ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਆ ਉਹ ਸਾਰੇ EMPLOYEES ਨੂੰ ਰਿਕੁਆਇਰ ਕਰ ਰਹੀਆਂ ਵੀ ਤੁਸੀਂ ਜਿਹੜਾ ਵੈਕਸੀਨ ਪਾ ਕੇ ਰੱਖੋ, ਸੌਰੀ ਜਿਹੜਾ ਮਾਸਕ ਆ ਉਹ ਪਾ ਕੇ ਰੱਖੋ ਜੀ। ਇੱਕ ਜਿਹੜੇ ਜੱਜ ਆ ਉਹਨਾਂ ਨੇ ਫਲੋਰੀਡਾ ਦੇ ਵਿੱਚ ਉੱਥੋਂ ਦੇ ਗਵਰਨਰ ਡਿਸੈਂਟਸ ਉਹਨਾਂ ਨੂੰ ਇਸ ਗੱਲੋਂ ਝਟਕਾ ਦਿੱਤਾ ਆ। ਜਿਹੜੀ ਨੋਰਵੀਜੀਅਨ ਕਰੂਜ਼ ਲਾਈਨ ਦੀ ਜਿਹੜੀਆਂ ਸ਼ਿਪਸ ਆ ਉਹਨਾਂ ਨੇ ਕਿਹਾ ਵੀ ਅਸੀਂ ਵੈਕਸੀਨ ਪਾਸਪੋਰਟ ਜਿਹੜੇ ਉਹ ਰੱਖਾਂਗੇ, ਜਿਹਦੇ ਫੁੱਲੀ ਵੈਕਸੀਨੇਟ ਆ, ਸਿਰਫ ਉਹਨਾਂ ਨੂੰ ਹੀ ਇਸ ਦੇ ਵਿੱਚ ਸਫ਼ਰ ਜਿਹੜਾ ਉਹ ਕਰਨ ਦਿੱਤਾ ਜਾਊਗਾ। ਇਸ ਦੇ ਇਹ ਖਿਲਾਫ ਸੀਗੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ, ਅਤੇ ਉਹ ਕਹਿੰਦੇ ਆ ਵੀ ਇੱਦਾਂ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਕਹਿੰਦੇ ਵੀ ਉਹਨਾਂ ਨੇ ਜਿਹੜਾ ਲਾਅ ਬਣਾਇਆ ਹੈ ਉਹ ਪ੍ਰੀਵੈਂਟ ਕਰਦਾ ਆ, ਪਰ ਜੱਜ ਨੇ ਜਿਹੜਾ ਉਹ ਕਿਹਾ ਆ ਵੀ ਇੱਦਾਂ ਜਿਹੜਾ ਉਹ ਨਹੀਂ ਹੋ ਸਕਦਾ। ਜੇ ਨੋਰਵੀਜੀਅਨ ਕਰੂਜ਼ ਲਾਈਨ ਚਾਹੁੰਦੀ ਆ ਵੀ ਸਿਰਫ ਉਹੀ ਕਸਟਮਰ ਜਿਹੜੇ ਉਹ ਆਉਣ ਜਿਹੜੇ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਉਹ ਦਿਖਾ ਸਕਦੇ ਆ, ਅਤੇ ਸਿਰਫ ਇਸ ਦੇ ਵਿੱਚ ਇੱਦਾਂ ਹੀ ਰਹੂਗਾ। ਪ੍ਰੀਲਿਮਿਨਰੀ ਰੂਲਿੰਗ ਜਿਹੜੀ ਉਹ ਕੀਤੀ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਇਹ ਰਾਈਟ ਵਿੰਗ ਵਾਲੇ ਕਹਿੰਦੇ ਆ ਵੀ ਨਿੱਜੀ ਕੰਪਨੀ ਨੂੰ ਕਿੱਦਾਂ ਰਨ ਕਰਨਾ ਚਾਹੀਦਾ, ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਅਤੇ ਇਹ ਜਿਹੜੇ ਕਹਿ ਰਹੇ ਆ ਵੀ ਨਹੀਂ ਭਾਈ ਜੀ ਅਸੀਂ ਦਖਲਅੰਦਾਜ਼ੀ ਜਿਹੜੀ ਉਹ ਕਰਾਂਗੇ। ਕਈ ਵਾਰੀ ਆਪਣੀਆਂ ਹੀ ਗੱਲਾਂ ਖੁਦ ਹੀ ਜਿਹੜੀਆਂ ਉਹ ਖਾ ਜਾਂਦੇ ਆ। ਪਰ ਹੁਣ ਜਿਹੜਾ ਜੱਜ ਆ ਉਹਨਾਂ ਨੇ ਉਸ ਕੰਪਨੀ ਨੂੰ ਇੱਕ ਹਿਸਾਬ ਦੇ ਨਾਲ ਆਗਿਆ ਦਿੱਤੀ ਆ ਵੀ ਉਹ ਇਸ ਹਿਸਾਬ ਦੇ ਨਾਲ ਮਰਜ਼ੀ ਜਿਹੜੀ ਉਹ ਕਰ ਸਕਦੇ ਆ ਵੀ ਪ੍ਰੂਫ ਆਫ ਵੈਕਸੀਨੇਸ਼ਨ ਦਿਖਾਉਣ ਵਾਲੇ ਹੀ ਕਸਟਮਰਸ ਨੂੰ ਉਹ ਸਫ਼ਰ ਕਰਨ ਦੇਣਗੇ। ਜੀ, ਅਗਲੀ ਖਬਰ ਇੱਕ ਮਿਸ਼ੀਗਨ ਤੋਂ ਆ ਰਹੀ ਆ। ਮਿਸ਼ੀਗਨ ਦੇ ਵਿੱਚ ਕਹਿੰਦੇ ਪਈ ਇੱਕ ਵਾਇਓਮਿੰਗ ਟਾਊਨ ਹੈਗਾ ਛੋਟਾ ਜਿਹਾ, ਉੱਥੇ ਇੱਕ ਕਾਲੇ ਮੂਲ ਦਾ ਜਿਹੜਾ ਸੀ ਰੀਅਲ ਸਟੇਟ ਏਜੰਟ ਆਪਣੇ ਕਸਟਮਰਸ ਦੇ ਨਾਲ ਉਹਨਾਂ ਨੂੰ ਇੱਕ ਘਰ ਦਿਖਾਲਣ ਗਿਆ, ਅਤੇ ਕਿਸੇ ਗੁਆਂਢੀ ਨੇ ਕਾਲ ਕਰਤੀ ਵੀ ਜੀ ਉੱਥੇ ਬ੍ਰੇਕ ਇਨ ਹੋ ਗਿਆ ਹੈਗਾ, ਅਤੇ ਪੁਲਿਸ ਆ ਗਈ। ਪੁਲਿਸ ਨੇ ਪੂਰਾ ਘਰ ਘੇਰ ਲਿਆ। ਕਹਿੰਦੇ ਇਕੱਲੀ ਇੱਕ ਪੁਲਿਸ ਨਹੀਂ, ਉਹਨੇ ਗੰਨਾਂ ਵੀ ਆਪਣੀਆਂ ਤਾਣ ਲਈਆਂ, ਅਤੇ ਉਹਨੇ ਦੇਖਿਆ ਵੀ ਜਦੋਂ ਮੈਂ ਕਹਿੰਦਾ ਬਾਹਰ ਦੇਖਿਆ ਵੀ ਇਹ ਕਹਿੰਦਾ ਮੈਂ ਮੌਤ ਤੋਂ ਤਾਂ ਨਹੀਂ ਡਰਿਆ, ਪਰ ਮੈਂ ਹਰਟ ਹੋਣ ਤੋਂ ਵੀ ਮੈਂ ਕਿਤੇ ਫੱਟੜ ਨਾ ਹੋ ਜਾਂ ਡਰ ਗਿਆ। ਹਾਲਾਂਕਿ ਉਸ ਨੇ ਆਰਮੀ ਦੇ ਵਿੱਚ ਵੀ ਸਰਵ ਕੀਤਾ ਹੋਇਆ ਸੀ। ਸੋ ਜਦੋਂ ਬਾਹਰ ਆਇਆ ਉਸਨੇ ਕਿਹਾ ਮੈਂ ਰੀਅਲ ਸਟੇਟ ਦਾ ਏਜੰਟ ਹੈਗਾ ਆ, ਕਿਉਂਕਿ ਹੱਥ ਖੜੇ ਕਰਾਏ ਹੋ ਸੀ ਉਹਨਾਂ ਦੇ ਵੀ ਮੇਰੀ ਜੇਬ 'ਚੋਂ ਤੁਸੀਂ ਰੀਅਲ ਸਟੇਟ ਦਾ ਲਾਇਸੈਂਸ ਚੈੱਕ ਕਰਕੇ ਦੇਖ ਲਓ। ਸੋ 20 ਮਿੰਟਾਂ ਬਾਅਦ ਜਿਹੜਾ ਚੈੱਕ ਕਰਕੇ ਫਿਰ ਉਹਨੂੰ ਛੱਡਿਆ। ਦੇਖੋ ਹਜੇ ਵੀ ਇਹ ਜਿਹੜਾ ਇਹ ਕੁਛ ਅਮਰੀਕਾ 'ਚ ਵਾਪਰਿਆ, ਇਹ ਜਿਹੜਾ ਵਾਇਓਮਿੰਗ ਟਾਊਨ ਹੈਗਾ ਆ ਮਿਸ਼ੀਗਨ ਦੇ ਵਿੱਚ, ਕਹਿੰਦੇ ਪਈ ਇਹਦੀ 80% ਪਾਪੂਲੇਸ਼ਨ ਹਜੇ ਵੀ ਵਾਈਟ ਹੈਗੀ ਆ। 75,000 ਪਾਪੂਲੇਸ਼ਨ ਵਾਲਾ ਇਹ ਟਾਊਨ ਆ। ਸੋ ਟੋਟਲ ਜਿਹੜਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਜਿਹੜਾ ਉਹ ਤੁਸੀਂ ਦੇਖ ਸਕਦੇ ਵੀ ਕਿਸ ਤਰੀਕੇ ਦੇ ਨਾਲ ਰੇਸਿਸਟ ਲੋਕ ਨੇ ਉਹ ਅਜੇ ਵੀ ਭੂਰੇ ਜਾਂ ਕਾਲੇ ਰੰਗ ਦੇ ਲੋਕਾਂ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਨਫ਼ਰਤ ਜਿਹੜੀ ਆ ਉਹ ਰੱਖਦੇ ਨੇ। ਅਗਲੀ ਜਿਹੜੀ ਗੱਲ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਅਤੇ ਖੁਦ ਜਿਹੜੇ ਰਾਸ਼ਟਰਪਤੀ ਬਾਈਡਨ ਨੇ ਉਹਨਾਂ ਨੂੰ ਇਸ ਟਾਈਮ ਇਹ ਚੀਜ਼ ਸਾਹਮਣੇ ਨਜ਼ਰ ਆ ਰਹੀ ਆ ਵੀ ਜਿਹੜੀ ਨਿਊਕਲੀਅਰ ਡੀਲ ਈਰਾਨ ਦੇ ਨਾਲ ਜਿਹੜੀ ਉਹਨਾਂ ਨੇ ਬਣਾਈ ਸੀ, ਜਿਸ ਦੇ ਵਿੱਚ ਮੁੜ ਵਾਪਸ ਇਹ ਆਉਣਾ ਚਾਹੁੰਦੇ ਆ। ਕਹਿੰਦੇ ਵੀ ਲੱਗਦਾ ਨਹੀਂ ਭਵਿੱਖ ਦੇ ਵਿੱਚ ਉਹ ਇਹਨਾਂ ਦੇ ਲਈ ਕਾਰਗਰ ਜਿਹੜੀ ਉਹ ਸਾਬਤ ਹੋ ਸਕਦੀ ਆ। ਕਹਿੰਦੇ ਵੀ ਹੌਲੀ ਹੌਲੀ ਇਹ ਇਸ ਰਿਐਲਿਟੀ ਤੋਂ ਵਾਕਫ ਜਿਹੜਾ ਆ ਉਹ
ਹੋ ਰਹੇ ਆ। ਕਹਿੰਦੇ ਵੀ ਈਰਾਨ ਦੇ ਨਾਲ ਲਗਾਤਾਰ ਟੈਂਸ਼ਨਸ ਵਧਣ ਤੋਂ ਬਾਅਦ ਦੇ ਵਿੱਚ ਜਿਹੜੀਆਂ ਨਿਊਕਲੀਅਰ ਡੀਲ ਦੀਆਂ ਇਹਨਾਂ ਦੀਆਂ ਐਂਬੀਸ਼ਨਸ ਸੀਗੀਆਂ ਉਹ ਲਗਾਤਾਰ ਸੁੰਗੜਦੀਆਂ ਜਿਹੜੀਆਂ ਉਹ ਹੁਣ ਜਾ ਰਹੀਆਂ ਨੇ। ਕੁਝ ਸਮਾਂ ਪਹਿਲਾਂ ਸੈਕਟਰੀ ਆਫ ਸਟੇਟ ਨੇ ਵੀ ਇਸ ਪਾਸੇ ਵੱਲ ਨੂੰ ਐਂਟਨੀ ਬਲਿੰਕਨ ਨੇ ਇਸ਼ਾਰਾ ਕੀਤਾ ਸੀਗਾ ਵੀ ਜੇ ਈਰਾਨ ਇਹੀ ਕੁਛ ਕਰਦਾ ਰਿਹਾ ਤਾਂ ਇਹ ਜ਼ਰੂਰੀ ਨਹੀਂ ਆ ਵੀ ਫਿਰ ਨਿਊਕਲੀਅਰ ਡੀਲ ਜਿਹੜੀ ਆ ਉਹ ਐਗਰੀਮੈਂਟ ਆ ਉਸ ਦੇ ਵਿੱਚ ਦੁਬਾਰਾ ਵਾਪਸ ਜਿਹੜਾ ਉਹ ਆਇਆ ਜਾਵੇਗਾ। ਸੋ ਹਿਜ਼ਬੁੱਲਾ ਨੂੰ ਜਿਹੜਾ ਈਰਾਨ ਆ ਉਹ ਸਪੋਰਟ ਜਿਹੜਾ ਉਹ ਕਰਦਾ ਆ। ਓਮਾਨ ਦੇ ਇੱਕ ਜਿਹੜਾ ਕੋਸਟ ਆ ਉਸ ਦੇ ਵਿੱਚ ਇਹਨਾਂ ਨੇ ਇੱਕ ਆਇਲ ਟੈਂਕਰ ਦੇ ਉੱਤੇ ਕਹਿੰਦੇ ਆ ਵੀ ਹਮਲਾ ਕੀਤਾ ਸੀਗਾ। ਪਿਛਲੇ ਦਿਨ ਦੇ ਵਿੱਚ UK US ਇਜ਼ਰਾਈਲ ਨੇ ਦਾਅਵਾ ਕੀਤਾ ਸੀਗਾ ਵੀ ਈਰਾਨ ਦੇ ਦੁਆਰਾ ਹੀ ਜਿਹੜੇ ਉੱਥੇ ਆਇਲ ਟੈਂਕਰਸ ਆ ਜਾਂ ਸ਼ਿਪਸ ਹੈਗੇ ਸਮੁੰਦਰੀ ਜਹਾਜ਼ ਆ ਉਹਨਾਂ ਉੱਤੇ ਹਮਲਾ ਕੀਤਾ ਜਾ ਰਿਹਾ ਆ। ਉਸ ਹਮਲੇ ਦੇ ਵਿੱਚ ਇੱਕ ਰੋਮੇਨੀਅਨ ਅਤੇ ਇੱਕ ਬ੍ਰਿਟਿਸ਼ ਨਾਗਰਿਕ ਆ ਉਸ ਦੀ ਜਿਹੜੀ ਉਹ ਮੌਤ ਹੋਈ ਸੀ। ਸੋ ਇੱਦਾਂ ਲੱਗ ਰਿਹਾ ਆ ਵੀ ਜਿਹੜਾ ਓਬਾਮਾ ਕਾਰਜਕਾਲ ਦੇ ਵਿੱਚ ਬਣੀ ਹੈ ਨਿਊਕਲੀਅਰ ਡੀਲ ਜਿਸ ਦੇ ਵਿੱਚ ਉਹ ਟਰੰਪ ਹੁਣਾਂ ਨੇ ਵਾਪਸ ਅਮਰੀਕਾ ਨੂੰ ਜਿਹੜਾ ਉਹ ਵਾਪਸ ਕੱਢ ਲਿਆ ਸੀਗਾ ਅਤੇ ਹੁਣ ਜਿਸ ਨੂੰ ਚਾਹੁੰਦੇ ਸੀਗੇ ਸ਼ਾਇਦ ਬਾਈਡਨ ਵੀ ਉਹ ਪੂਰੀ ਹੋਵੇ ਪਰ ਉਹ ਲੱਗਦਾ ਨਹੀਂ ਆ ਵੀ ਕਿਤੇ ਤਣ ਪੱਤਣ ਲੱਗੇਗੀ। ਜੀ ਅਗਲੀ ਖਬਰ ਡਰਾਊਟ ਦੇ ਸੰਬੰਧ ਦੇ ਵਿੱਚ ਆ। ਡਰਾਊਟ ਦੇ ਨਾਲ ਕਹਿੰਦੇ ਵੀ ਸੈਂਟਰਲ ਵੈਲੀ ਜਿਹੜੀ ਆ ਕੈਲੀਫੋਰਨੀਆ ਦੀ ਉਹਦੇ ਜਿਹੜੇ ਫਾਰਮਰਸ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੋਣ ਜਾ ਰਿਹਾ। ਸੋ ਉਹਨਾਂ ਦੇ ਉੱਤੇ ਤਾਂ ਅਸਰ ਹੋਣਾ ਹੀ ਹੋਣਾ ਆ। ਪੂਰੇ ਅਮਰੀਕਾ ਦੇ ਵਿੱਚ ਜਿਹੜੇ ਕਹਿੰਦੇ ਫੂਡ ਦੀ ਜਿਹੜੀ ਸਪਲਾਈ ਆ ਉਹਦੇ ਉੱਤੇ ਵੀ ਜਿਹੜਾ ਅਸਰ ਪਊਗਾ। 3-4 ਜਨਰੇਸ਼ਨਸ ਤੋਂ ਜਿਹੜੇ ਫਾਰਮਰਸ ਹੈਗੇ ਆ ਸੈਂਟਰਲ ਵੈਲੀ ਦੇ ਵਿੱਚ ਫ੍ਰਿਜ਼ਨੋ ਵਾਲਾ ਏਰੀਆ ਆ ਉਹ ਕਹਿੰਦੇ ਭਈ ਹੁਣ ਸਾਨੂੰ ਲੱਗਦਾ ਨਹੀਂ ਵੀ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਉਹ ਫਾਰਮਿੰਗ ਦੇ ਵਿੱਚ ਜਿਹੜੀ ਰਹੂਗੀ ਕਿਉਂਕਿ ਜਿਹੜੀਆਂ ਕਨਾਲਸ ਆ ਉਹਨਾਂ ਦਾ ਪਾਣੀ ਬੰਦ ਕਰ ਦਿੱਤਾ ਗਿਆ ਬਹੁਤ ਜਗ੍ਹਾ। ਇੱਕ 2000 ਏਕੜ ਵਾਲੇ ਫਾਰਮਰ ਨੇ ਇਹ ਕਿਹਾ ਵੀ ਅਸੀਂ ਘਾਹ ਉਗਾਉਂਦੇ ਸੀ ਪਰ ਹੁਣ ਸਾਰਾ ਕੁਝ ਡਰਾਈ ਹੈਗਾ ਆ। ਸੋ ਮੈਨੂੰ ਲੱਗਦਾ ਨਹੀਂ ਵੀ ਮੇਰੀ ਜਿਹੜੀ ਅਗਲੀ ਜਨਰੇਸ਼ਨ ਆ ਉਹ ਇਸ ਦੇ ਵਿੱਚ ਰਹੂਗੀ। ਕਹਿੰਦੇ ਭਈ ਹੁਣ ਜਿਹੜਾ ਸਾਡੇ ਕੋਲ ਇੱਕੋ ਹੀ ਆਪਸ਼ਨ ਆ ਟਿਊਬਵੈੱਲ ਦੇ ਰਾਹੀਂ ਜਿਹੜਾ ਪਾਣੀ ਕੱਢੀਏ ਪਰ 1100 ਫੁੱਟ ਦੇ ਉੱਤੇ ਜਿਹੜਾ ਡੂੰਘਾ ਆ ਪਾਣੀ ਉਹ ਚਲਾ ਗਿਆ ਕੈਲੀਫੋਰਨੀਆ ਦੇ ਵਿੱਚ ਵੀ ਕਈ ਜਗ੍ਹਾ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈਗੀ ਆ ਉਸ ਵੈਲੀ ਦੇ ਵਿੱਚ ਜਿੱਥੋਂ ਸਭ ਤੋਂ ਜ਼ਿਆਦਾ ਜਿਹੜਾ ਫਰੂਟ ਸਬਜ਼ੀਆਂ ਜਿਹੜੀਆਂ ਪੂਰੇ ਅਮਰੀਕਾ ਨਹੀਂ ਕੈਨੇਡਾ ਦੇ ਵਿੱਚ ਬਲਕਿ ਪੂਰੇ ਵਰਲਡ ਦੇ ਵਿੱਚ ਸਪਲਾਈ ਹੁੰਦੀਆਂ। ਜੀ ਬਿਲਕੁਲ ਇਹ ਭਿਆਨਕ ਰੂਪ ਜਿਹੜਾ ਡਰਾਊਟ ਅਖਤਿਆਰ ਕਰਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸਮੱਸਿਆ ਜਿਹੜੀ ਇਹ ਵੱਧ ਰਹੀ ਆ। ਜੋ ਆਪਾਂ ਹਾਲਾਤ ਪੰਜਾਬ ਦੇ ਵਿੱਚ ਹਰਜੋਤ ਸਿੰਘ ਜੀ ਦੇਖ ਰਹੇ ਹਾਂ ਵੀ ਪਾਣੀ ਹੋ ਹੀ ਜਾ ਰਹੇ ਆ ਡੂੰਘੇ ਉਹੀ ਜਿਹੜੀ ਸਥਿਤੀ ਆ ਬਿਲਕੁਲ ਇੱਥੇ ਇਸ ਟਾਈਮ ਬਣ ਰਹੀ ਆ। ਸੋ ਇਹ ਵੀ ਬਹੁਤ ਲੜਾਈ ਜਿਹੜੀ ਉਹ ਰਹਿੰਦੀ ਆ। ਨਦਰਨ ਕੈਲੀਫੋਰਨੀਆ ਦਾ ਜਿਹੜਾ ਪਾਣੀ ਆ ਉਸ ਨੂੰ ਇਸ ਪਾਸੇ ਜਿਹੜਾ ਉਹ ਲਿਆਉਣ ਤੋਂ ਜਿਹੜਾ ਉਹ ਰਾਈਟ ਨਾਓ ਇੱਕ ਮੱਛੀ ਨੂੰ ਜਿਹੜਾ ਉਹ ਬਚਾਉਣ ਦੇ ਲਈ ਜਿਹੜਾ ਉਹ ਨਹੀਂ ਲਿਆਂਦਾ ਜਾ ਰਿਹਾ ਹੈਗਾ। ਜਿਹੜੇ ਫਾਰਮਰ ਉਹ ਕਹਿੰਦੇ ਵੀ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਪਰ ਜਿਹੜੇ ਇਸ ਇਨਵਾਇਰਮੈਂਟਲਿਸਟ ਉਹ ਕਹਿੰਦੇ ਆ ਵੀ ਜੇ ਇਹ ਮੱਛੀ ਇਸ ਪੂਰੇ ਈਕੋਸਿਸਟਮ ਦੇ ਵਿੱਚੋਂ ਖਤਮ ਹੁੰਦੀ ਆ ਅਤੇ ਉਸ ਦਾ ਜਿਹੜਾ ਬਹੁਤ ਮਾੜਾ ਪ੍ਰਭਾਵ ਉੱਦਾਂ ਬਾਕੀ ਜਿਹੜੇ ਜੀਵ ਜੰਤੂਆਂ ਦੇ ਉੱਤੇ ਜਿਹੜਾ ਉਹ ਪਊਗਾ। ਸੋ ਸਮੱਸਿਆ ਜਿਹੜੀ ਹੈ ਡਾਢੀ ਆ। ਕੀ ਸਲਿਊਸ਼ਨ ਜਿਹੜਾ ਉਹ ਬਣ ਸਕਦਾ ਕੀ ਜਿਹੜਾ ਉਹ ਬਣੂਗਾ ਇਹ ਦੇਖਣਾ ਪਊਗਾ। ਹੁਣ ਇੱਥੋਂ ਦੇ ਜਿਹੜੇ ਲਾਅ ਮੇਕਰਸ ਆ ਉਹ ਮੰਗ ਕਰ ਰਹੇ ਆ ਵੀ ਜ਼ਿਆਦਾ ਸਟੋਰੇਜ ਜਿੱਦਾਂ ਲੇਕਸ ਆ ਚਾਹੇ ਮੈਨਮੇਡ ਲੇਕਸ ਆ ਕੁਛ ਇੱਦਾਂ ਦੀਆਂ ਪਾਣੀ ਸਟੋਰ ਕਰਨ ਦੇ ਲਈ ਬਣਾਈਆਂ ਜਾਣ ਵੀ ਜਦੋਂ ਵੀ ਜੇ ਕਿਤੇ ਮੀਂਹ ਪੈਂਦਾ ਹੈ ਜਾਂ ਪਾਣੀ ਰੁੜ ਕੇ ਆ ਰਿਹਾ ਆ ਉਸ ਨੂੰ ਜਿਹੜਾ ਉਹ ਸੇਵ ਕੀਤਾ ਜਾ ਸਕੇ। ਪਰ ਆਪਾਂ ਭਾਰਤ ਦੇ ਵਿੱਚ ਵੀ ਦੇਖਦੇ ਹਾਂ ਵੀ ਥਾਂ ਥਾਂ ਦੇ ਉੱਤੇ ਬੰਨ੍ਹ ਲਾ ਕੇ ਵੀ ਜਿਹੜਾ ਉਹ ਨੈਚੁਰਲ ਜਿਹੜਾ ਵਹਾਅ ਆ ਪਾਣੀ ਦਾ ਉਸ ਨੂੰ ਬਹੁਤਾ ਚਿਰ ਜਿਹੜਾ ਉਹ ਡੱਕਿਆ ਨਹੀਂ ਜਾ ਸਕਦਾ। ਚੀਨ ਵਾਲਿਆਂ ਨੂੰ ਵੀ ਭੰਨਣਾ ਪਿਆ। ਆਪਾਂ ਇੰਡੀਆ ਦੇ ਵਿੱਚ ਦੇਖਿਆ ਸੀ ਵੀ ਕਿੱਦਾਂ ਹਿਮਾਲਯਸ ਦੇ ਵਿੱਚ ਉਹਨੇ ਪੂਰੇ ਦਾ ਪੂਰਾ ਬੰਨ੍ਹ ਹੀ ਜਿਹੜਾ ਉਹ ਤੋੜ ਦਿੱਤਾ ਸੀਗਾ। ਸੋ ਕੋਈ ਰਸਤਾ ਤਾਂ ਜਿਹੜਾ ਉਹ ਲੱਭਣਾ ਪੈਣਾ ਆ। ਇੰਨੀ ਹੁਣ ਟੈਕਨੋਲੋਜੀ ਆ ਇੰਨੀ ਰੀਸਰਚ ਜਿਹੜੀ ਉਹ ਹੋ ਰਹੀ ਆ ਵੀ ਕੋਈ ਜਲਦੀ ਜਿਹੜਾ ਇਸ ਦਾ ਉਪਾਅ ਕਰਨਾ ਪਊਗਾ ਨਹੀਂ ਤਾਂ ਮੁਸ਼ਕਿਲਾਂ ਜਿਹੜੀਆਂ ਆ ਉਹ ਬਹੁਤ ਵਧਣਗੀਆਂ। ਪਾਣੀ ਦੇ ਅਤੇ ਫੂਡ ਦੇ ਜਿਹੜੇ ਲਾਲੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਉਹ ਪੈਣ ਵਾਲੇ ਨੇ। ਇੱਕ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਸ ਟਾਈਮ ਜੋਬ ਓਪਨਿੰਗਸ ਜਿਹੜੀਆਂ ਉਹ ਹੈਗੀਆਂ ਨੇ ਰਿਕਾਰਡ ਤੋੜ 10 ਮਿਲੀਅਨ ਜਿਹੜੀਆਂ ਆ ਹੈਲਪ ਵਾਂਟਡ ਜੋਬਸ ਜਿਹੜੀਆਂ ਆ ਇਸ ਟਾਈਮ ਅਮਰੀਕਾ ਦੇ ਵਿੱਚ ਚਾਹੀਦੀਆਂ ਨੇ। ਅਨਇੰਪਲੋਇਮੈਂਟਸ ਜਿਹੜੀ ਉਹ ਵੀ ਰੇਟ ਹੁਣ ਘੱਟ ਰਿਹਾ ਆ। ਲੇ-ਆਫਸ ਵੀ ਜਿਹੜੀਆਂ ਉਹ ਬਹੁਤ ਘੱਟ ਜਿਹੜੀਆਂ ਉਹ ਹੋ ਰਹੀਆਂ ਨੇ। ਸੋ ਜੂਨ ਮਹੀਨੇ ਦੇ ਅਖੀਰ ਦੇ ਵਿੱਚ 10.1 ਮਿਲੀਅਨ ਓਪਨ ਜੋਬ ਸੀਗੀਆਂ ਜਿਹੜੀਆਂ ਉਹ ਅਮਰੀਕਾ ਦੇ ਵਿੱਚ। ਅਜੇ ਉਹਨਾਂ ਨੇ 6.7
ਮਿਲੀਅਨ ਜਿਹੜੇ ਨਵੇਂ ਲੋਕ ਉਹਨਾਂ ਨੇ ਹਾਇਰ ਵੀ ਜਿਹੜੇ ਉਹ ਕੀਤੇ ਸੀਗੇ। ਸੋ ਚੰਗੀ ਗੱਲ ਹੈਗੀ ਆ, ਪਰ ਸੋ ਇਹ ਜ਼ਰੂਰ ਜਿਹੜਾ ਉਹ ਦੇਖੋ ਵੀ ਜਿਹੜੇ ਹੁਣ ਕੰਮ ਦੀ ਭਾਲ ਦੇ ਵਿੱਚ ਆ, ਬਹੁਤ ਚਿਰ ਹੋ ਗਿਆ, ਚਲੋ ਸਰਕਾਰ ਨੇ ਮਦਦ ਕੀਤੀ ਆ, ਵਧੀਆ ਤੁਹਾਨੂੰ ਅਨਇੰਪਲੋਇਮੈਂਟ ਸਾਰਾ ਕੁਛ ਮਿਲਦਾ ਰਿਹਾ ਆ, ਪਰ ਇਹ ਸਦੀਵੀ ਤਾਂ ਰਹਿਣੀ ਨਹੀਂ ਆ ਚੀਜ਼। ਸੋ ਜੋਬਸ ਜਿਨ੍ਹਾਂ ਨੇ ਕਰਨਾ ਆ ਕੰਮ, ਸੋ ਜੋਬਸ ਆਲੇ ਦੁਆਲੇ ਤੁਹਾਡੇ ਦੇਖੋ ਉਹ ਹੈਗੀਆਂ ਨੇ, ਤੁਸੀਂ ਉਸ ਦੇ ਉੱਤੇ ਨਜ਼ਰ ਮਾਰੋ। ਹੁਣ ਤੁਹਾਨੂੰ ਬੈਨੀਫਿਟ ਵੀ ਜ਼ਿਆਦਾ ਦੇਣਗੇ ਅਤੇ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਉਹ ਮਿਲਣਗੀਆਂ। ਸੋ ਇਹ ਵਧੀਆ ਮੌਕਾ ਹੈਗਾ ਆ, ਜਿਹਨੇ ਬੈਕ ਟੂ ਜੋਬ ਜਿਹੜਾ ਕੰਮ ਆ ਉਹ ਸ਼ੁਰੂ ਕਰਨਾ ਹੈਗਾ ਆ ਜੀ। ਸੋ ਬਿਲਕੁਲ ਕੈਲੀਫੋਰਨੀਆ ਦੇ ਅਨਪਲਾਇਮੈਂਟ ਆਫਿਸ ਵੀ ਹੁਣ ਉਹ ਕਹਿੰਦੇ ਅਸੀਂ ਰਿਕੁਆਇਰ ਕਰਨ ਜਾ ਰਹੇ ਹਾਂ ਵੀ ਜੇ ਤੁਸੀਂ ਗਾਹਾਂ ਕੰਟੀਨਿਊ ਰੱਖਣੀ ਆ ਜੁਲਾਈ ਸ਼ਾਇਦ 21 ਤੋਂ ਬਾਅਦ ਆਪਣੀ ਅਨਪਲਾਇਮੈਂਟ, ਤੇ ਤੁਹਾਨੂੰ ਸ਼ੋਅ ਕਰਨਾ ਪਊਗਾ ਵੀ ਘੱਟੋ ਘੱਟ ਤੁਸੀਂ 5 ਕੰਪਨੀਆਂ ਦੇ ਵਿੱਚ ਅਪਲਾਈ ਕੀਤਾ ਹੈਗਾ। ਅਤੇ ਇਹ ਤਾਂ ਹੈ ਨਹੀਂ ਵੀ ਅੱਜ ਕੱਲ੍ਹ ਅਪਲਾਈ ਕਿਤੇ ਤੇ ਜੋਬ ਨਾ ਮਿਲੇ। ਜੋਬ ਜਿੱਦਾਂ ਆਪਾਂ ਦੱਸਿਆ ਵੀ 10.1 ਮਿਲੀਅਨ ਜਿਹੜੀਆਂ ਜੋਬਸ ਆ ਉਹ ਇਸ ਟਾਈਮ ਹੈਗੀਆਂ ਨੇ। ਅਤੇ ਆਪਾਂ ਜਿਹੜਾ ਆ ਹਰਜੋਤ ਸਿੰਘ ਜੀ ਹੁਣ ਸਮਾਪਤੀ ਆ ਅੱਜ ਦੇ ਪ੍ਰੋਗਰਾਮ ਦੀ, ਮਿਲਾਂਗੇ ਜੀ ਫਿਰ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਜਾਂਚ ਲੈਂਦੇ ਹਾਂ ਜੀ। ਅਗਲਾ ਇਸ ਤੋਂ ਪ੍ਰੋਗਰਾਮ ਆ ਉਹ ਹੋਵੇਗਾ ਆਤਮਿਕ ਆਨੰਦ, ਜਿਹੜਾ ਜੀ 11 ਵਜੇ ਤੱਕ, ਫਿਰ 11 ਤੋਂ 12:30 ਹਾਸੇ ਚਾਰੇ ਪਾਸੇ, 12:30 ਤੋਂ 2 ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, 4 ਤੋਂ 5:30 ਵਜੇ ਤੱਕ ਦੇਸੋਂ ਪ੍ਰਦੇਸ, 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਪੇਸ਼ ਕੀਤਾ ਜਾਊਗਾ। ਅਤੇ ਉਸ ਤੋਂ ਬਾਅਦ ਦੇ ਵਿੱਚ 6 ਤੋਂ 8 ਵਜੇ ਦੇ ਦਰਮਿਆਨ ਆਪਾਂ ਸੁਣਾਂਗੇ ਸ਼ਾਮ ਦੇ ਦੀਵਾਨ ਗੁਰਬਾਣੀ ਦੇ, ਅਤੇ ਉਸ ਤੋਂ ਬਾਅਦ 8:30 ਵਜੇ ਪ੍ਰੋਗਰਾਮ ਆਵੇਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ, ਜਿਸ ਦੇ ਵਿੱਚ ਅੱਜ ਜਿਹੜੀਆਂ ਆ ਉਹ ਜਿਹੜੇ ਆ ਕਾਲਸ ਵੀ ਜਿਹੜੀਆਂ ਉਹ ਸ਼ਾਮ ਦੇ ਪ੍ਰੋਗਰਾਮ 'ਚ ਉਹ ਲੈਣਗੇ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।